ਜੀ। ਸੋ ਇਹ ਉਹਨਾਂ ਦੀ ਖਾਸੀਅਤ ਸੀਗੀ। ਉਹਨਾਂ ਦੇ ਪਿਤਾ ਜਿਹੜੇ ਸੀਗੇ ਬਹੁਤ ਵੱਡੇ ਤਬਲਾ ਵਾਦਕ ਸੀਗੇ। ਉਹ ਪਟਿਆਲਾ ਘਰਾਣੇ ਨਾਲ ਤਾਲੁਕ ਰੱਖਦੇ ਸੀਗੇ। ਇਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਭਰਾਤਾ ਸੀਗੇ ਗਮਦੂਰ ਅਮਨ, ਕਿਉਂਕਿ ਗਰੀਬੀ ਬਹੁਤ ਸੀ ਇਹਨਾਂ ਤੇ ਮਤਲਬ ਕਿ ਬੜਾ ਸੰਘਰਸ਼ ਕੀਤਾ। ਗਮਦੂਰ ਅਮਨ ਜੀ ਵੀ ਕਲਾਸੀਕਲ ਮਿਊਜ਼ਿਕ ਦੇ ਬਹੁਤ ਵੱਡੇ ਜਿੱਦਾਂ ਕਹੀਏ ਕਿ ਫਨਕਾਰ ਸੀਗੇ। ਤਾਂ ਉਹ ਇੱਕ ਸਫ਼ਰ ਜਿਹੜਾ ਅਰਸ਼ ਤੱਕ ਦਾ ਤੈਅ ਕੀਤਾ ਇਹਨਾਂ ਨੇ, ਫਰਸ਼ ਤੋਂ ਉੱਠ ਕੇ ਅਰਸ਼ ਤੱਕ ਦਾ ਸਰਦੂਲ ਸਿਕੰਦਰ ਹੋਰਾਂ ਨੇ। ਤਾਂ ਉਸ ਸਫ਼ਰ ਦੇ ਮੁਕਾਮ ਤੇ ਜਾ ਕੇ ਵੀ ਸਰਦੂਲ ਸਿਕੰਦਰ ਨੇ ਮਤਲਬ ਕਿ ਅੰਬਰ ਤੇ ਪਹੁੰਚ ਕੇ ਵੀ ਕਦੇ ਧਰਤੀ ਦਾ ਪੱਲਾ ਨਹੀਂ ਛੱਡਿਆ। ਇਹੀ ਸਿਕੰਦਰ ਦੀ ਖਾਸੀਅਤ ਸੀ। ਕੋਈ ਹੰਕਾਰ ਨਹੀਂ, ਕੋਈ ਲਾਣਾ ਨਹੀਂ, ਇੱਕ ਸਿੱਧੀ ਸਾਦੀ ਜ਼ਿੰਦਗੀ। ਔਰ ਦੱਸਦੇ ਆ ਕਲਾਕਾਰ, ਮੈਂ ਤੇ ਕਦੇ ਜ਼ਾਤੀ ਤੌਰ ਤੇ ਮਿਲਿਆ ਨਹੀਂ ਉਹਨਾਂ ਨੂੰ, ਪਰ ਦੱਸਦੇ ਆ ਕਲਾਕਾਰ ਜਿਹੜੇ ਉਹਨਾਂ ਨਾਲ ਬਹਿੰਦੇ ਉੱਠਦੇ ਸੀਗੇ ਕਿ ਉਹ ਇੰਨੇ ਮਤਲਬ ਕਿ ਹਸਮੁਖ ਸੀਗੇ ਕਿ ਕੋਈ ਬੰਦਾ ਉਹਨਾਂ ਨੂੰ ਮਜ਼ਾਕ ਕਰਦਾ ਤੇ ਮਜ਼ਾ ਲਿਆ ਕੋਈ ਗੁੱਸਾ ਕਰਦੇ, ਮਤਲਬ ਕਿ ਮਜ਼ਾਕ ਨੂੰ ਵੀ ਉਹ ਮਜ਼ਾਕ ਦੇ ਨਾਲ ਹੀ ਅੱਗੇ ਤੋਰਦੇ। ਐਸੀ ਤਬੀਅਤ ਸੀਗੀ। ਪਰ ਬਿਮਾਰੀ ਨੇ ਉਹਨਾਂ ਨੂੰ ਖਾ ਲਿਆ। ਜਿੱਦਾਂ ਕਹਿ ਲਓ ਕਿ ਅਮਰ ਨੂਰੀ ਦੇ ਨਾਲ ਬਹੁਤ ਹੀ ਜ਼ਿਆਦਾ ਮੁਹੱਬਤ ਸੀਗੀ ਉਹਨਾਂ ਦੀ ਇਸ ਜੋੜੀ ਦੀ। ਫਿਰ ਤੋਂ ਇਲਾਵਾ ਕਿਡਨੀ ਖਰਾਬ ਹੋਈ ਤਾਂ ਅਮਰ ਨੂਰੀ ਨੇ ਕਿਡਨੀ ਦਿੱਤੀ ਸੀਗੀ। ਪਰ ਬੀਤੇ 1 ਮਹੀਨੇ ਤੋਂ ਲਗਾਤਾਰ ਬਿਮਾਰ ਚੱਲੇ ਆ ਰਹੇ ਸੀਗੇ। ਪਰ ਕਮਾਲ ਦੀ ਗੱਲ ਆ ਕਿ ਆਪਣੇ ਅਖੀਰਲੇ ਪੜਾਅ ਤੇ ਵੀ ਇਹਨਾਂ ਨੇ ਕਿਸਾਨਾਂ ਦਾ ਸਾਥ ਦਿੱਤਾ ਤੇ ਸਪੀਚ ਕਰਕੇ ਆਏ ਸੀ ਮੇਰੇ ਖਿਆਲ ਦੇ ਨਾਲ ਸਿੰਘੂ ਬਾਰਡਰ ਤੇ। ਤਾਂ ਉਸ ਤੋਂ ਬਾਅਦ ਤਬੀਅਤ ਵਿਗੜ ਗਈ ਆ, ਮਸਾਜ ਹੋ ਗਈ। ਫਿਰ ਹਸਪਤਾਲ ਦੇ ਵਿੱਚ ਆ ਗਏ, ਫੋਟੇਜ ਦੇ ਵਿੱਚ ਦਾਖਲ ਸੀਗੇ। ਫਿਰ ਭੌਂਕੇ ਘਰੇ ਨਹੀਂ ਗਏ। ਪਰ ਮੈਂ ਕਹੂੰਗਾ ਕਿ ਜਿੰਨਾ ਪਿਆਰ ਰੱਖਿਆ, ਚਲੋ ਸੰਸਾਰ ਦੇ ਵਿੱਚੋਂ ਹਰੇਕ ਨੇ ਆਪਣੀ ਯਾਤਰਾ ਸੰਪੂਰਨ ਕਰਕੇ ਤੇ ਇੱਥੋਂ ਕੂਚ ਕਰਨਾ ਇੱਕ ਦਿਨ। ਪਰ ਜੋ ਸਰਦੂਲ ਸਿਕੰਦਰ ਖੱਟ ਗਿਆ ਮੇਰੇ ਖਿਆਲ ਦੇ ਨਾਲ, ਵਾਕਈ ਉਹਨਾਂ ਨੇ ਆਪਣੇ ਨਾਂ ਨਾਲ ਜਿੱਦਾਂ ਕਹੀਏ ਇਨਸਾਫ ਕੀਤਾ। ਸਿਕੰਦਰ ਬਣ ਗਏ ਉਹ, ਮਿਊਜ਼ਿਕ ਦੇ ਸਿਕੰਦਰ ਸਾਬਤ ਹੋਏ ਔਰ ਦਿਲਾਂ ਤੇ ਬਾਦਸ਼ਾਹਤ ਕਾਇਮ ਕੀਤੀ ਆ। ਸਰਕਾਰ ਨੇ ਉਹਨਾਂ ਦੇ ਬਿੱਲ ਜਿਹੜੇ ਬਣੇ ਸੀਗੇ ਮੈਡੀਕਲ ਬਿੱਲ, ਉਹ ਆਪ ਪੇ ਕਰਨ ਦਾ ਫੈਸਲਾ ਕੀਤਾ। ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਸੁਖਬੀਰ ਸਿੰਘ ਬਾਦਲ, ਹਰਪਾਲ ਚੀਮਾ ਜੀ, ਇਸ ਤੋਂ ਇਲਾਵਾ ਹੋਰ ਬਹੁਤ ਨਾਮੀ ਗ੍ਰਾਮੀ, ਮੈਂ ਕਹੂੰਗਾ ਕਿ ਸਾਰੇ ਹੀ ਲੈ ਲਓ ਪੰਜਾਬੀ ਵਿੱਚ ਤੁਸੀਂ ਵਿੱਚ ਅਸੀਂ ਸਾਰੇ ਪੰਜਾਬੀਆਂ ਨੇ ਹੀ ਸੋਗ ਜਤਾਇਆ। ਸੰਸਕਾਰ ਕੱਲ੍ਹ ਨੂੰ ਇਹਨਾਂ ਦਾ ਖੇੜੀ ਨੌਤ ਪਿੰਡ ਆ, ਖੇੜੀ ਨੌਤ ਸਿੰਘ ਉੱਥੇ ਹੋਏਗਾ ਸੰਸਕਾਰ। ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਦਫਨ ਕਰਨਗੇ ਤਾਂ ਜੋ ਅੰਤਮ ਰਸਮਾਂ ਕੱਲ੍ਹ ਨੂੰ ਉਹਨਾਂ ਦੀਆਂ ਹੋਣਗੀਆਂ। ਬਹੁਤ ਸੋਗਮਈ ਮਾਹੌਲ ਹੈ ਇਸ ਵੇਲੇ। ਬਹੁਤ ਜ਼ਿਆਦਾ ਕਹਿ ਲਈਏ ਕਿ ਟੁੱਟੇ ਦਿਲ ਦੇ ਨਾਲ ਜਿਹੜੇ ਮਿਊਜ਼ਿਕ ਪ੍ਰੇਮੀ ਆ ਸਰਦੂਲ ਸਿਕੰਦਰ ਨੂੰ ਰੁਖਸਤ ਕਰ ਰਹੇ ਆ। ਹਾਂ, ਸਰਕਾਰ ਨੇ ਅੱਜ ਕਰੋਨਾ ਬਾਰੇ ਕਹਿ ਦਿੱਤਾ ਸੀਗਾ ਕਿ ਕਰੋਨਾ ਨਾਲ ਉਹ ਪੀੜਤ ਸਨ, ਤਾਂ ਮੇਰੇ ਖਿਆਲ ਦੇ ਨਾਲ ਐਸੀ ਗੱਲ ਨਹੀਂ ਹੈ ਕਿਉਂਕਿ ਪਹਿਲੇ ਬਿਮਾਰ ਸੀਗੇ। 1 ਮਹੀਨਾ ਤੱਕ ਜੇ ਕੋਈ ਬੰਦਾ ਐਡਮਿਟ ਹੈ, ਜ਼ੇਰੇ ਇਲਾਜ ਆ, ਤੇ ਉਹ ਬਾਅਦ ਦੇ ਵਿੱਚ ਵੀ ਕਰੋਨਾ ਦੇ ਨਾਲ ਹੀ ਗਿਣਿਆ ਜਾਂਦਾ। ਤਾਂ ਸਮਝ ਤੋਂ ਪਰੇ ਕਿ ਕੀ ਹਿਸਾਬ ਕਿਤਾਬ। ਚਲੋ ਮੈਂ ਉਹਨਾਂ ਚੀਜ਼ਾਂ 'ਚ ਨਹੀਂ ਪੈਂਦਾ। ਅੱਜ ਦੇ ਦਿਨ ਜੇ ਆਪਾਂ ਦੇਖੀਏ ਤਾਂ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ। ਜੀ ਜੀ ਬਿਲਕੁਲ, ਨਾ ਪੂਰਾ ਹੋਣ ਵਾਲਾ ਘਾਟਾ ਆ। ਬਹੁਤ ਹੀ ਖੂਬਸੂਰਤ ਆਵਾਜ਼ ਦੇ, ਚੰਗੀ ਸ਼ਖਸੀਅਤ ਦੇ ਮਾਲਕ ਸਨ। ਅਤੇ ਮਿੰਟੂ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਅਹਿਮਦਾਬਾਦ ਦੇ ਸਟੇਡੀਅਮ ਦਾ ਨਾਂ ਮੋਦੀ ਦੇ ਨਾਂ ਦੇ ਉੱਤੇ ਰੱਖਣ 'ਤੇ ਸ਼ੁਰੂ ਹੋ ਗਏ ਭੇੜ। ਇਹ ਤਾਂ ਫਕੀਰ ਆਦਮੀ ਸੀ, ਝੋਲਾ ਚੱਕਣ ਵਾਲਾ। ਇਹਨੇ ਕਿਤਾਬ ਕਿਹਦੀ ਪੜ੍ਹੀ ਆ? ਹਰ ਇੱਕ ਪਾਸੇ ਆਪਣਾ ਹੀ ਨਾਂ ਠੋਕੀ ਜਾਂਦਾ। ਮੈਂ ਤੁਹਾਨੂੰ ਉਸ ਦਿਨ ਗੱਲ ਦੱਸੀ ਤਾਂ ਸੀਗੀ ਕਿ ਇਹਨਾਂ ਤਿੰਨਾਂ ਕੋਲ 3 ਹੀ ਕੰਮ ਆ। ਇੱਕ ਨਾਂ ਬਦਲੀ ਆਉਂਦਾ ਆ, ਇੱਕ ਸੂਟ ਬਦਲ ਲੈਂਦਾ ਆ, ਤੀਸਰਾ ਜਿਹੜਾ ਸਰਕਾਰਾਂ ਬਦਲੀ ਆਉਂਦਾ। ਬਸ ਇਹਨਾਂ ਤਿੰਨਾਂ ਦੇ ਅਲੱਗ ਅਲੱਗ ਸ਼ੌਂਕ ਨੇ ਔਰ ਇਹ ਸ਼ੌਂਕ ਭਾਰਤ ਨੂੰ ਘੱਟੋ ਘੱਟ ਬਹੁਤ ਮਹਿੰਗੇ ਪੈ ਰਹੇ ਆ। ਤਾਂ ਖੈਰ ਦੇਖੋ, ਇਹ ਜਿਹੜਾ ਅੱਜ ਡੇ ਨਾਈਟ ਕ੍ਰਿਕਟ ਮੈਚ ਸ਼ੁਰੂ ਹੋਇਆ ਵਾ ਅਹਿਮਦਾਬਾਦ ਦੇ ਵਿੱਚ, ਉਸ ਤੋਂ ਪਹਿਲਾਂ ਇਸ ਸਟੇਡੀਅਮ ਦਾ ਉਦਘਾਟਨ ਕੀਤਾ ਗਿਆ। ਦਰਅਸਲ ਜੇ ਤੁਸੀਂ ਕ੍ਰਿਕਟ ਦੇ ਵਿੱਚ ਰੁਚੀ ਰੱਖਦੇ ਹੋ, ਜੇ ਤੁਹਾਨੂੰ ਕ੍ਰਿਕਟ ਦੇ ਵਿੱਚ ਦਿਲਚਸਪੀ ਹੈ, ਤਾਂ ਫਿਰ ਸ਼ਾਇਦ ਤੁਹਾਨੂੰ ਪਤਾ ਹੋਏਗਾ ਕਿ ਅਹਿਮਦਾਬਾਦ ਸਟੇਡੀਅਮ ਪਹਿਲਾਂ ਹੀ ਮੌਜੂਦ ਸੀਗਾ ਉੱਥੇ। ਜੀ ਜੀ। ਤਾਂ ਉਹ ਮੋਟੇਰਾ ਸਟੇਡੀਅਮ ਵੱਜਦਾ ਸੀ, ਮੋਟੇਰਾ, ਤੇ ਉਹ ਸਰਦਾਰ ਪਟੇਲ ਦੇ ਨਾਮ ਦੇ ਨਾਲ ਸੀਗਾ। ਤੇ ਬਾਅਦ ਦੇ ਵਿੱਚ ਹੋਇਆ ਕੀ ਆ ਕਿ 6 ਕੁ ਸਾਲ ਹੋ ਗਏ ਮੇਰੇ ਖਿਆਲ ਦੇ ਨਾਲ ਫਸਟ ਕਲਾਸ ਮੈਚ ਵੀ ਉੱਥੇ ਨਹੀਂ ਹੋਏ। ਬਾਅਦ ਦੇ ਵਿੱਚ ਕੋਈ ਥੋੜ੍ਹੇ ਬਹੁਤੇ ਮੈਚ ਹੋਏ, ਹੁਣ ਤਾਂ ਮੈਨੂੰ ਪਤਾ ਨਹੀਂ ਹੈ। ਪਰ ਉਹ ਸਟੇਡੀਅਮ ਜਿਹੜਾ ਸੀਗਾ ਨਿਰਮਾਣ ਅਧੀਨ ਸੀ ਕਿਉਂਕਿ ਇਹਨਾਂ ਨੇ ਬਹੁਤ ਵੱਡਾ ਸਟੇਡੀਅਮ ਬਣਾਇਆ। 1,10,000 ਦੀ ਕੈਪੈਸਿਟੀ ਹੈ ਮੇਰੇ ਖਿਆਲ ਦੇ ਨਾਲ ਸੰਸਾਰ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਇੱਥੇ ਆ। ਤੇ ਅੱਜ ਜਦੋਂ ਉਹਦਾ ਉਦਘਾਟਨ ਕਰਨਾ ਸੀਗਾ
ਤਾਂ ਇਸ ਮੌਕੇ ਤੇ ਮਤਲਬ ਕਿ ਜਿਹੜਾ ਇਹ ਵਧੀਆ ਮੌਕਾ ਸੀਗਾ ਜਦੋਂ ਡੇ ਨਾਈਟ ਕ੍ਰਿਕਟ ਦਾ ਆਗਾਜ਼ ਹੋਣ ਜਾ ਰਿਹਾ ਸੀਗਾ, ਤਾਂ ਇਹਨਾਂ ਨੇ ਟਾਈਮ ਦੇ ਟਾਈਮ ਇਹ ਐਲਾਨ ਕੀਤਾ ਕਿ ਇਸ ਸਟੇਡੀਅਮ ਦਾ ਨਾਮ ਹੈ ਜਿਹੜਾ ਉਹ ਨਰਿੰਦਰ ਮੋਦੀ ਸਟੇਡੀਅਮ ਕੀਤਾ ਜਾਂਦਾ ਹੈ। ਲੋਕ ਹੈਰਾਨ ਰਹਿ ਕੇ ਹੱਕੇ ਬੱਕੇ ਰਹਿ ਗਏ ਕਿ ਇਹ ਕੀ ਹੋ ਗਿਆ, ਪਰ ਤੁਹਾਨੂੰ ਪਤਾ ਹੀ ਹੈ ਕਿ ਇਹ ਝਟਕੇ ਇਸ ਹਿਸਾਬ ਨਾਲ ਦਿੰਦੇ, ਕ੍ਰੋਨੋਲੋਜੀ ਇਹਨਾਂ ਦੀ ਇਹੋ ਜਿਹੀ ਹੁੰਦੀ ਹੈ ਕਿ ਇੱਕ ਇੱਕ ਝਟਕਾ ਦੇ ਕੇ ਫਿਰ ਅੱਗੇ ਤੁਰ ਪੈਂਦੇ, ਇੱਕ ਝਟਕਾ ਦੇ ਕੇ ਫਿਰ ਅੱਗੇ ਤੁਰ ਪੈਂਦੇ ਆ। ਹਾਲਾਂਕਿ ਇਹਨਾਂ ਨੇ ਇਹ ਕਿਹਾ ਕਿ ਅਸੀਂ ਸਰਦਾਰ ਪਟੇਲ ਸਪੋਰਟਸ ਕੰਪਲੈਕਸ ਬਣਾਵਾਂਗੇ 250 ਏਕੜ ਦੇ ਉਸ ਰਕਬੇ ਦੇ ਵਿੱਚ, ਜਿਹਦੇ ਵਿੱਚ ਇਹ ਇੱਕ ਛੋਟਾ ਜਿਹਾ ਮਤਲਬ ਕਿ ਇਹ ਸਟੇਡੀਅਮ ਦਾ ਇੱਕ ਪਾਰਟ ਹੈ। ਅਸੀਂ ਬਹੁਤ ਵੱਡਾ ਇੱਕ ਸਪੋਰਟਸ ਕੰਪਲੈਕਸ ਬਣਾਵਾਂਗੇ। ਚਲੋ ਬਾਅਦ ਦੀ ਗੱਲ ਆ, ਪਰ ਜਿਵੇਂ ਹੀ ਇਹ ਨਾਂ ਰੱਖਿਆ ਗਿਆ, ਜਿਵੇਂ ਤੁਸੀਂ ਇੱਕ ਸ਼ਬਦ ਇਸਤੇਮਾਲ ਕੀਤਾ ਗਿਆ ਭੇੜ, ਤਾਂ ਸੋਸ਼ਲ ਮੀਡੀਆ ਤੇ ਉਹ ਭੇੜ ਜਿਹੜਾ ਸ਼ਾਬਦਿਕ ਭੇੜ ਜਿਹਨੂੰ ਕਹੀਏ, ਸ਼ਬਦਾਂ ਦਾ ਭੇੜ ਹੈ ਜਿਹੜਾ, ਉਹ ਬਹੁਤ ਜ਼ਿਆਦਾ ਹੋਇਆ। ਖਾਸ ਤੌਰ ਤੇ ਜਿਹੜੇ ਹੈਗੇ ਆ, ਤੁਹਾਨੂੰ ਪਤਾ ਹੀ ਆ ਰਾਹੁਲ ਗਾਂਧੀ, ਉਹ ਕਿੱਥੇ ਟਲਦਾ ਕਿੱਥੇ ਆ, ਤਾਂ ਉਹਨਾਂ ਨੇ ਟਵੀਟ ਕਰ ਦਿੱਤਾ कि सच कितनी खूबी से सामने आता है नरेंद्र मोदी स्टेडियम, नाल लिख देता अडानी एंड रिलायंस एंड ਤਾਂ ਤੁਹਾਨੂੰ ਪਤਾ ਹੀ ਹੈ ਨਾ ਕ੍ਰਿਕਟ ਦੇ ਐਂਡ ਹੁੰਦੇ ਆ ਜਦੋਂ ਦੋਹਾਂ ਪਾਸਿਆਂ ਤੋਂ ਗੇਂਦਬਾਜ਼ੀ ਹੁੰਦੀ ਹੈ, ਤੇ ਇੱਕ ਹੋ ਗਿਆ ਜਿਵੇਂ ਪਵੇਲੀਅਨ ਐਂਡ, ਤਾਂ ਦੂਸਰਾ ਕੋਈ ਵੀ ABC ਐਂਡ। ਤਾਂ ਉਸੇ ਤਰੀਕੇ ਨਾਲ ਉੱਥੇ ਦੱਸਦੇ ਕਿ ਇੱਕ ਅਡਾਨੀ ਐਂਡ ਹੈ ਤਾਂ ਦੂਸਰਾ ਕਿਹੜਾ ਰਿਲਾयंस ਐਂਡ। ਉਹ ਕਹਿੰਦੇ ਕਿ ਨਰਿੰਦਰ ਮੋਦੀ ਸਟੇਡੀਅਮ ਹਮ ਦੋ ਹਮਾਰੇ ਦੋ। ਇਹ ਫਿਰ ਜਦੋਂ ਇਹਨਾਂ ਨੇ ਟਵੀਟ ਕੀਤਾ, ਉਸ ਤੋਂ ਬਾਅਦ ਹੋਰ ਕਾਂਗਰਸੀਆਂ ਨੇ ਸਵਾਲ ਕੀਤੇ ਕਿ ਭਾਈ ਸਰਦਾਰ ਪਟੇਲ ਦੀ ਜਿਹੜੀ ਸਮੇਂ ਦੀ ਸਰਕਾਰ ਆ, ਉਹਨੇ ਭਲ ਦੇ ਕੇ, ਮਤਲਬ ਕਿ ਜਿੰਨੀ ਭਲ ਦੇ ਸਕਦੇ ਸੀ ਉਹਨਾਂ ਨੂੰ, ਸਰਦਾਰ ਪਟੇਲ ਦੀ ਭਲ ਦੇ ਕੇ ਤੇ ਉਹਨਾਂ ਨੇ ਵੋਟਾਂ ਹਾਸਲ ਕੀਤੀਆਂ। ਹੁਣ ਉਹਦਾ ਅਪਮਾਨ ਕਾਹਤੋਂ, ਹੁਣ ਉਹਦੀ ਇਸ ਤਰ੍ਹਾਂ ਨਿਰਾਦਰੀ ਕਾਹਤੋਂ? ਤੇ ਇਹਨਾਂ ਨੇ ਫਿਰ ਅੱਗੋਂ ਮੋੜਵਾਂ ਜਵਾਬ ਦਿੱਤਾ। ਉਹ ਕਹਿੰਦੇ ਚੇਤਾ ਕਰੋ ਵੇਲਾ, ਉਹ ਵੇਲਾ ਯਾਦ ਕਰ, ਉਹ ਵੇਲਾ ਯਾਦ ਕਰ ਜਦੋਂ ਨਹਿਰੂ ਨੇ ਜਿਉਂਦੇ ਹੀ ਆਪਣੇ ਆਪ ਨੂੰ ਭਾਰਤ ਰਤਨ ਦਿੱਤਾ ਸੀਗਾ। ਉਹ ਕਹਿੰਦੇ ਅੱਗੇ ਆ ਜਾਓ, ਇੰਦਰਾ ਗਾਂਧੀ ਨੇ ਵੀ ਆਪਦੇ ਜਿਉਂਦੇ ਜੀ ਹੀ ਭਾਰਤ ਰਤਨ ਜਿਹੜਾ ਸੀਗਾ ਡਿਕਲੇਅਰ ਕਰ ਲਿਆ ਆਪਣੇ ਆਪ ਨੂੰ। ਜਿਵੇਂ ਰਾਜੀਵ ਗਾਂਧੀ ਮਰੇ, ਕਹਿੰਦੇ ਕਿ ਨਾਲ ਦੀ ਨਾਲ ਕੁਛ ਮਹੀਨਿਆਂ ਦੇ ਅੰਦਰ ਅੰਦਰ ਉਹਨਾਂ ਨੂੰ ਭਾਰਤ ਰਤਨ ਦੇ ਦਿੱਤਾ। ਉਦੋਂ ਤੁਹਾਨੂੰ ਕੋਈ ਚੇਤਾ ਨਹੀਂ ਸੀ, ਉਦੋਂ ਤੁਹਾਨੂੰ ਕੋਈ ਖਿਆਲ ਨਹੀਂ ਇਹਨਾਂ ਚੀਜ਼ਾਂ ਦਾ। ਹੁਣ ਫਿਰ ਕਾਂਗਰਸ ਭਾਈ ਇਹਨਾਂ ਮਾਮਲਿਆਂ ਦੇ ਵਿੱਚ ਤਾਂ ਘਿਰਦੀ ਆ, ਕਿਹੜਾ ਜਵਾਬ ਦੇਊਗਾ? ਪਰ ਦੂਸਰੇ ਪਾਸੇ ਜੇ ਆਪਾਂ ਦੇਖੀਏ ਤਾਂ ਇਹ ਰਾਜਨੀਤੀ ਦੇ ਵਿੱਚ ਬਹੁਤ ਪੁਰਾਣਾ ਟਰੈਂਡ ਆ। ਤੁਹਾਨੂੰ ਯਾਦ ਹੋਣਾ ਮਾਇਆਵਤੀ ਨੇ ਹਾਥੀ ਬਣਾ ਦਿੱਤੇ ਸੀ ਪਾਰਕਾਂ ਦੇ ਵਿੱਚ, ਬਹੁਤ ਰੌਲਾ ਪਿਆ ਸੀ ਉਸ ਚੀਜ਼ ਦਾ। ਫਿਰ ਇਸ ਤੋਂ ਇਲਾਵਾ ਆਪਣੀ ਇੱਕ ਮੂਰਤੀ ਵੀ ਬਣਵਾਈ ਆਪਣੇ ਹੀ ਕਾਰਜਕਾਲ ਦੇ ਵਿੱਚ। ਹੋਰ ਵੀ ਬਹੁਤ ਸਾਰੀਆਂ ਗੱਲਾਂ ਹੈਗੀਆਂ, ਪਰ ਇਹਨਾਂ ਨਾਲ ਇਹ ਵਿਵਾਦ ਦੇ ਵਿੱਚ ਨਾ ਜਾਈਏ ਤਾਂ ਚੰਗਾ। ਵੈਸੇ ਮੈਂ ਤੁਹਾਨੂੰ ਇੱਕ ਹੋਰ ਦੱਸ ਦੇਵਾਂ, ਐਜੀਟੇਸ਼ਨ ਦਾ ਦੌਰ ਆ, ਯਾਦ ਰੱਖ ਲਿਓ, ਕਿਤੇ ਨੋਟ ਕਰ ਲਿਓ, ਗੱਲ ਤੁਹਾਡੇ ਕੰਮ ਦੀ ਆ। ਇੰਡੀਆ ਦੇ ਵਿੱਚ ਨਾਂ ਬਦਲਾਉਣ ਨੂੰ ਲੈ ਕੇ ਇੱਕ ਐਜੀਟੇਸ਼ਨ ਵੀ ਚੱਲਿਆ, ਔਰ ਪਤਾ ਕਿੰਨਾ ਚਿਰ ਚੱਲਿਆ? 16 ਸਾਲ। ਇਹ ਸ਼ਾਇਦ ਕਿਸੇ ਨੂੰ ਪਤਾ ਹੋਵੇ, ਬਹੁਤੇ ਬੰਦਿਆਂ ਨੂੰ ਨਹੀਂ ਪਤਾ ਹੋਏਗਾ। ਨਾਂ ਬਦਲਾਉਣ ਨੂੰ ਲੈ ਕੇ ਇੱਕ ਐਜੀਟੇਸ਼ਨ ਚੱਲਿਆ 78 ਚ, ਜਦੋਂ ਅਸੀਂ ਇਸ ਸੰਸਾਰ ਤੇ ਆ ਕੇ ਕਿਲਕਾਰੀਆਂ ਮਾਰ ਰਹੇ ਸੀ, ਤਾਂ ਉਹ ਚੱਲਿਆ 94 ਤੱਕ, ਜਦੋਂ ਤੱਕ ਅਸੀਂ ਲਾ ਲਓ ਕਿ 10ਵੀਂ 12ਵੀਂ ਵੀ ਕਰ ਗਏ, ਤਾਂ ਉਦੋਂ ਤੱਕ ਚੱਲਿਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਉਸ ਸਮੇਂ ਨਾਂ ਬਦਲਾਉਣ ਨੂੰ ਲੈ ਕੇ ਜਿਹੜਾ ਐਜੀਟੇਸ਼ਨ ਚੱਲਿਆ ਸੀ, ਉਹ ਦਲਿਤਾਂ ਨੇ ਕੀਤਾ ਸੀ ਔਰੰਗਾਬਾਦ ਦੀ ਮਰਾਠਵਾੜਾ ਯੂਨੀਵਰਸਿਟੀ ਦਾ ਨਾਮ ਬਦਲਾਉਣ ਵਾਸਤੇ, ਜਿਹਦਾ ਕਿ 1994 ਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਨਾਮ ਤੇ ਨਾਮ ਰੱਖਿਆ ਗਿਆ। ਉਹ ਬਹੁਤ ਪੁਰਾਣਾ ਹੈ। ਜੇ ਆਪਾਂ ਹੋਰ ਵੀ ਮੈਂ ਤੁਹਾਨੂੰ ਦੱਸ ਸਕਦਾ, ਬਹੁਤ ਸਾਰੀਆਂ, ਆਪਾਂ ਸਮਾਂ ਨਹੀਂ ਜਾਇਆ ਕਰਦੇ, ਬਹੁਤ ਸਾਰੀਆਂ ਨਜ਼ੀਰਾਂ ਮਿਸਾਲਾਂ ਹੈਗੀਆਂ ਨਾਵਾਂ ਨੂੰ ਲੈ ਕੇ, ਦਿਲਚਸਪ ਚੀਜ਼ਾਂ ਨੇ। ਪਰ ਕਹਿਣ ਦਾ ਭਾਵ ਇਹ ਆ ਕਿ ਇਸ ਤੋਂ ਵੀ ਇੱਕ ਵੱਖਰੀ ਤੇ ਨਵੀਂ ਚੀਜ਼ ਜਿਹੜੀ ਮੈਂ ਨੋਟ ਕੀਤੀ ਆ, ਜਾਂ ਤੁਸੀਂ ਵੀ ਨੋਟ ਕਰੋਗੇ ਅਗਲੇ ਦਿਨਾਂ ਦੇ ਵਿੱਚ, ਹੋ ਸਕਦਾ ਆਰਟੀਕਲ ਵੀ ਆਉਣ, ਖਬਰਾਂ ਵੀ ਆਉਣ, ਕਿ ਜਿੱਦਾਂ ਆਪਾਂ ਕਹਿੰਦੇ ਸੀਗੇ ਕਿ ਜਿਹੜਾ ਕੇਂਦਰ ਹੈ ਐਜੂਕੇਸ਼ਨ ਦਾ, ਸਿੰਘੂ ਬਾਰਡਰ, ਉਹ ਸ਼ਿਫਟ ਹੋ ਗਿਆ ਗਾਜ਼ੀਪੁਰ। ਤਾਂ ਇਉਂ ਹੀ ਲੱਗਦਾ ਜਿਵੇਂ ਕ੍ਰਿਕਟ ਦਾ ਜਿਹੜਾ ਇੱਕ ਸੈਂਟਰ ਸੀ, ਪਾਵਰ ਸੈਂਟਰ ਜਿਹਨੂੰ ਆਪਾਂ ਕਹਿੰਦੇ ਆ, ਉਹ ਸ਼ਿਫਟ ਹੋ ਗਿਆ ਹੁਣ ਅਹਿਮਦਾਬਾਦ। ਜੇ ਆਪਾਂ ਅੱਜ ਦੀ ਡੇਟ ਦੇ ਵਿੱਚ ਦੇਖੀਏ, ਕਿਉਂਕਿ ਮੁੰਬਈ ਦੇ ਵਿੱਚ ਹੀ ਜ਼ਿਆਦਾ ਕ੍ਰਿਕਟ ਦੀ ਸਰਗਰਮੀ ਹੁੰਦੀ ਸੀ, ਵੱਡੇ ਅਹੁਦੇਦਾਰ ਬਹਿੰਦੇ ਸੀ, ਕਿਉਂਕਿ ਉਸ ਟਾਈਮ ਮਹਾਰਾਸ਼ਟਰ ਤੋਂ ਜਿਵੇਂ ਸ਼ਰਦ ਪਵਾਰ ਜਾਂ ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਅਹੁਦੇ ਸੀਗੇ ਜਿਨ੍ਹਾਂ ਨੇ ਕ੍ਰਿਕਟ ਨੂੰ ਕੰਟਰੋਲ ਕਰੀ ਰੱਖਿਆ।
ਸਾਲਾਂ ਬੱਧੀ ਸਮੇਂ ਲਈ। ਤਾਂ ਉਹ ਇੱਕ ਮੈਸੇਜ ਦਿੱਤਾ ਗਿਆ ਮੇਰੇ ਖਿਆਲ ਦੇ ਨਾਲ, ਕਿਉਂਕਿ ਉਹਨਾਂ ਨੇ ਆਖਿਆ ਕਿ ਉਹ ਦੌਰ ਖਤਮ ਹੋ ਚੁੱਕਾ ਵੀਰੇ, ਹੁਣ ਜੈ ਸ਼ਾਹ ਦਾ ਦੌਰ ਹੈ, ਹੁਣ ਦਾਦਾ ਯਾਨੀ ਸੌਰਵ ਗੰਗੂਲੀ ਦਾ ਦੌਰ ਆ। ਅਸ਼ੋਕ ਢਿੰਡਾ ਵੀ ਅੱਜ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਿਆ, ਫਾਸਟ ਬੋਲਰ ਰਿਹਾ, ਇੰਡੀਅਨ ਫਾਸਟ ਬੋਲਰ। ਤਾਂ ਕਹਿਣ ਦਾ ਮਤਲਬ ਹੈ ਕਿ ਜਿਸ ਤਰ੍ਹਾਂ ਟਵੀਟ ਕਰਾਏ ਗਏ ਸੀਗੇ, ਜਿਸ ਤਰ੍ਹਾਂ ਇਹ ਦਾਦਾ ਯਾਨੀ ਸੌਰਵ ਗੰਗੂਲੀ ਆ ਗਿਆ, ਜੈ ਸ਼ਾਹ। ਔਰ ਦਿਲਚਸਪ ਗੱਲ ਇਹ ਆ ਕਿ ਅਨੁਰਾਗ ਠਾਕੁਰ ਹੈ ਜਿਹੜਾ, ਉਹਦਾ ਭਰਾ ਵੀ ਖਜ਼ਾਨਚੀ ਆ BCCI ਦਾ। ਇਹ ਜਿਹੜੀ ਕਹਿੰਦੇ ਕਿ ਪਾਵਰ ਸੈਂਟਰ ਦੀ ਸ਼ਿਫਟਿੰਗ ਹੈ, ਉਹ ਵੀ ਸਾਨੂੰ ਦੇਖਣੀ ਪਊਗੀ ਇਸ ਮਾਮਲੇ ਦੇ ਵਿੱਚ, ਕਿ ਕ੍ਰਿਕਟ ਦਾ ਜਿਹੜਾ ਮੇਨ ਕੇਂਦਰ ਸੀਗਾ ਮੁੰਬਈ, ਉਹ ਆ ਗਿਆ ਹੁਣ ਗੁਜਰਾਤੀਆਂ ਦੇ ਹੱਥ ਦੇ ਵਿੱਚ। ਜਦੋਂ ਦੇਸ਼ ਹੀ ਹੱਥ ਦੇ ਵਿੱਚ ਆ ਤਾਂ ਫਿਰ ਉਹ ਕਿਹੜੀ ਚੀਜ਼ ਆ ਜਿਹੜੀ ਇਹਨਾਂ ਤੋਂ ਪਾਸੇ ਰਹਿ ਜੂਗੀ। ਤਾਂ ਕਹਿ ਸਕਦੇ ਹਾਂ ਸਬਕਾ ਸਾਥ ਸਬਕਾ ਵਿਕਾਸ। ਸਬਕਾ ਨਹੀਂ, ਖਾਸ ਦਾ ਵਿਕਾਸ ਜੀ। ਤੇ ਮਿੰਟੂ ਜੀ ਅਗਲੀ ਗੱਲ ਕਰੀਏ, ਭਾਰਤ ਸਰਕਾਰ ਕਿਸਾਨਾਂ ਤੇ ਖੇਤੀ ਦੋਨਾਂ ਦੇ ਹਿੱਤਾਂ ਦੇ ਲਈ ਵਚਨਬੱਧ। ਨਰਿੰਦਰ ਤੋਮਰ ਪੀੜੀ ਥੱਲੇ ਸੋਟਾ ਤਾਂ ਮਾਰਦੇ ਨਹੀਂ ਆਪਣੇ। ਹਾਂ ਦੇਖੋ, ਇਹਨਾਂ ਨੇ ਨਾ ਜਿੱਦਾਂ ਕਹੀਏ ਕਿ ਕਾਫੀ ਬਿਆਨ ਦਿੱਤੇ ਆ। ਇਹਨਾਂ ਬਿਆਨਾਂ ਦੇ ਵਿੱਚੋਂ ਇੱਕ ਬਿਆਨ ਅੱਜ ਇਹ ਦੇ ਦਿੱਤਾ ਕਿ ਅਸੀਂ ਕਿਸਾਨਾਂ ਅਤੇ ਖੇਤੀ ਦੋਵਾਂ ਦੇ ਹਿੱਤਾਂ ਦੇ ਵਚਨਬੱਧ ਆ। ਨਹੀਂ ਠੀਕ ਆ, ਤੁਸੀਂ ਵਚਨਬੱਧ ਹੋਵੋਗੇ, ਉਹ ਹਿੱਤ ਕਿਹੜੇ ਆ, ਉਹ ਵਚਨਬੱਧਤਾ ਕਦੋਂ ਪੂਰੀ ਹੋਊਗੀ? ਦੇਖੋ ਜੇ ਮੈਂ ਤੁਹਾਨੂੰ ਦੱਸਾਂ ਤਾਂ ਇਸ ਟਾਈਮ ਹਾਲਾਤ ਕੀ ਆ। ਇਹ ਕਹਿੰਦੇ ਆ ਕਿ ਅਸੀਂ ਵਚਨਬੱਧ ਆ ਫਲਾ। ਪਹਿਲੀ ਗੱਲ ਤੇ ਇਹ ਆ ਕਿ ਇਹਨਾਂ ਨੇ ਜਿਸ ਤਰ੍ਹਾਂ ਬੇਰੁਜ਼ਗਾਰੀ ਦੇ ਅੰਕੜੇ ਰੋਕੇ ਹੋਇਆ ਸਰਕਾਰੀ ਤੌਰ ਤੇ, ਉਸੇ ਤਰ੍ਹਾਂ ਇਹਨਾਂ ਨੇ ਮੇਰੇ ਖਿਆਲ ਦੇ ਨਾਲ 2019 ਦੇ ਵਿੱਚ ਲੋਕ ਸਭਾ ਦੇ ਅੰਦਰ ਲਿਖਤੀ ਦਿੱਤਾ ਸੀਗਾ ਕਿ 2015 ਤੋਂ ਬਾਅਦ ਕਿਸਾਨ ਖੁਦਕੁਸ਼ੀਆਂ ਦਾ ਸਾਡੇ ਕੋਲ ਡਾਟਾ ਹੀ ਹੈ ਨਹੀਂ। ਇਹ ਹਿਸਾਬ ਲਾ ਲਓ ਤੁਸੀਂ, ਜਿਨ੍ਹਾਂ ਨੇ ਕਿਸਾਨ ਖੁਦਕੁਸ਼ੀਆਂ ਤੇ ਕਈ ਸਾਲਾਂ ਤੱਕ ਰਾਜਨੀਤੀ ਕੀਤੀ, ਇਹਨਾਂ ਨੇ ਆ ਕੇ ਉਹ ਡਾਟਾ ਹੀ ਕਲੈਕਟ ਕਰਨਾ ਛੱਡ ਦਿੱਤਾ। ਜਦਕਿ ਮੇਰੇ ਕੋਲ ਇੱਕ ਡਾਟਾ ਪਿਆ, ਤੁਹਾਨੂੰ ਮੈਂ ਰੀਸੈਂਟਲੀ ਉਹ ਦੇਖਿਆ ਸੀਗਾ ਮੈਂ, ਸੈਂਟਰ ਫॉर ਸਾਇੰਸ ਐਂਡ ਐਨਵਾਇਰਨਮੈਂਟ ਦਾ। ਤਾਂ ਉਹਦੇ ਵਿੱਚ ਕੀ ਆ ਕਿ ਜਿੱਦਾਂ ਲਾ ਲਓ ਕਿ 2018 ਤੇ 19 ਦਾ ਉਹ ਤੁਲਨਾਤਮਕ ਇੱਕ ਡਾਟਾ ਹੈ। ਤਾਂ ਦੋਨਾਂ ਹੀ, ਜਿਵੇਂ ਮਜ਼ਦੂਰ ਤੇ ਕਿਸਾਨ, ਦੋਨਾਂ ਦੀਆਂ ਹੀ ਖੁਦਕੁਸ਼ੀਆਂ ਦੇ ਵਿੱਚ ਇਜ਼ਾਫਾ ਹੈ। ਮਤਲਬ ਕਿ ਜਿੱਦਾਂ ਮਿਸਾਲ ਦੇ ਤੌਰ ਤੇ ਤੁਸੀਂ ਲੈ ਲਓ ਕਿ ਆਂਧਰਾ ਦੇ ਵਿੱਚ 2018 'ਚ 299 ਮਜ਼ਦੂਰ ਖੁਦਕੁਸ਼ੀ ਕਰ ਗਏ ਸੀ, ਜਦ ਕਿ 2019 'ਚ ਇਹ ਅੰਕੜਾ ਵੱਧ ਕੇ ਹੋ ਗਿਆ 401। ਇਹ ਰਜਿਸਟਰਡ ਹੈ ਜਿਹੜੇ ਮਾਮਲੇ ਉਹ ਆ। ਤਾਂ ਇਸੇ ਤਰ੍ਹਾਂ ਜੇ ਆਪਾਂ ਕਿਸਾਨਾਂ ਦੀ ਗੱਲ ਕਰੀਏ, ਆਂਧਰਾ ਪ੍ਰਦੇਸ਼ ਦੇ ਵਿੱਚ 365 ਸੀਗੇ ਖੁਦਕੁਸ਼ੀ ਕਰਨ ਵਾਲੇ ਕਿਸਾਨ 2018 'ਚ, ਪਰ 628 ਹੋ ਜਾਂਦੇ ਆ 2019 ਦੇ ਵਿੱਚ। ਆਲਮੋਸਟ ਤੁਸੀਂ ਕਹਿ ਸਕਦੇ ਹੋ ਕਿ ਦੁੱਗਣੇ। ਇਸੇ ਤਰ੍ਹਾਂ ਛੱਤੀਸਗੜ੍ਹ ਦਾ ਅੰਕੜਾ ਹੈ, ਇਸੇ ਤਰ੍ਹਾਂ ਗੁਜਰਾਤ ਦਾ ਅੰਕੜਾ ਹੈ। ਪੰਜਾਬ ਦੇ ਅੰਕੜੇ ਦੇ ਵਿੱਚ ਵੀ ਥੋੜਾ ਜਿਹਾ ਇਜ਼ਾਫਾ ਹੈ। ਪੰਜਾਬ ਦੇ ਵਿੱਚ ਮਤਲਬ ਕਿ 10 ਖੁਦਕੁਸ਼ੀਆਂ ਦਾ ਇਜ਼ਾਫਾ ਹੈ 2018 ਦੇ ਮੁਕਾਬਲੇ 2019 ਦਾ ਜਿਹੜਾ ਅੰਕੜਾ ਹੈ। ਤਾਂ ਜਿਵੇਂ ਉੱਤਰ ਪ੍ਰਦੇਸ਼ ਦਾ ਕਿ ਉੱਥੇ ਵੀ ਇਜ਼ਾਫਾ ਉਛਾਲ ਹੈ ਖੁਦਕੁਸ਼ੀਆਂ ਦੇ ਵਿੱਚ। ਤਾਂ ਕਹਿਣ ਦਾ ਮਤਲਬ ਹੈ ਕਿ ਕਿਸ ਤਰ੍ਹਾਂ ਤੁਸੀਂ ਦੱਸੋ ਤੇ ਸਹੀ ਨਾ ਕਿ ਕਿਸਾਨਾਂ ਦਾ ਤੁਸੀਂ ਉਧਾਰ ਕਿਵੇਂ ਕਰੋਗੇ? ਕਿਸਾਨਾਂ ਦਾ ਜਿਹੜਾ ਇਸ ਵੇਲੇ ਜੀਵਨ ਦਾਅ ਤੇ ਲੱਗਾ ਪਿਆ, ਜਿਹਨੂੰ ਕਹਿੰਦੇ ਹੋ ਕਿ ਖੇਤੀ ਦੋਵਾਂ ਦੇ, ਕਿਸਾਨ ਤੇ ਖੇਤੀ ਦੋਵਾਂ ਦੇ ਹਿੱਤਾਂ ਲਈ ਅਸੀਂ ਵਚਨਬੱਧ ਹਾਂ, ਉਹ ਵਚਨਬੱਧਤਾ ਨਿਭੇਗੀ ਕਿਸ ਤਰ੍ਹਾਂ? ਖੁਦਕੁਸ਼ੀਆਂ ਘੱਟ ਨਹੀਂ ਹੋ ਰਹੀਆਂ, ਇਨਕਮ ਜਿਹੜੀ ਤੁਸੀਂ ਡਬਲ ਕਹਿੰਦੇ ਹੋ ਉਹਦਾ ਹਾਲੇ ਕੋਈ ਤੁਸੀਂ ਠੋਸ ਫਾਰਮੂਲਾ ਨਹੀਂ ਦੱਸ ਰਹੇ ਕਿ ਕਿਸ ਤਰ੍ਹਾਂ ਕਰੋਗੇ। ਤਾਂ ਕਿਵੇਂ ਇਹ ਬਿਆਨਾਂ ਤੋਂ ਹਟ ਕੇ ਇਹਨਾਂ ਚੀਜ਼ਾਂ ਨੂੰ ਤੁਸੀਂ ਧਰਤੀ ਤੇ ਉਤਾਰੋਗੇ ਅਮਲ ਦੇ ਰੂਪ ਦੇ ਵਿੱਚ? ਉਹਦਾ ਕੋਈ ਵੀ ਜਾਦੂ ਹੈ ਜਿਹੜਾ ਉਹ ਨਹੀਂ ਦੱਸਦੇ ਕਿ ਕਿਹੜਾ ਜਾਦੂ ਹੈ ਇਹਨਾਂ ਦੇ ਕੋਲ, ਔਰ ਕਿਸ ਨੂੰ ਇਹ ਹਿੱਤਕਾਰੀ ਮੰਨਦੇ ਆ। ਕੋਈ ਪੈਮਾਨਾ ਤੇ ਦੱਸਣ ਨਾ ਕਿ ਅਸੀਂ ਇਸ ਚੀਜ਼ ਨੂੰ ਇਕੱਲੇ ਕਾਨੂੰਨ ਬਣਾ ਦਿੱਤੇ, ਔਰ ਉਹ ਐਸੇ ਕਾਨੂੰਨ ਜਿਹੜੇ ਕਿਤੇ ਠਹਿਰਦੇ ਨਹੀਂ ਹੈ। ਜੇ ਆਪਾਂ ਦੇਖੀਏ ਉਹ ਸਵਾਲਾਂ ਦੇ ਅੱਗੇ ਬਹੁਤਾ ਠਹਿਰਦੇ ਨਹੀਂ ਹੈ। ਹਾਂ ਠੀਕ ਹੈ, ਰਿਫਾਰਮਸ ਕੁਛ ਜ਼ਰੂਰੀ ਨੇ ਖੇਤੀ ਸੈਕਟਰ ਦੇ ਵਿੱਚ, ਪਰ ਕਿਸ ਤਰ੍ਹਾਂ ਤੁਸੀਂ ਕਿਸਾਨ ਅਤੇ ਖੇਤੀ ਨੂੰ ਤਰੱਕੀ ਵੱਲ ਲੈ ਜਾਓਗੇ? ਉਹਦਾ ਫਾਰਮੂਲਾ ਨਹੀਂ ਸਿੱਧੇ ਰੂਪ 'ਚ ਦੱਸਦੇ। ਬਸ ਇਹ ਜਲੇਬੀ ਵਾਂਗੂ ਗੱਲ ਜਿਹੜੀ ਆ ਉਹ ਗੋਲ-ਮੋਲ ਕਰ ਜਾਂਦੇ ਨੇ। ਜੀ ਅਗਲੀ ਗੱਲ ਕਰੀਏ, ਮਹਾਂ ਪੰਚਾਇਤਾਂ ਦੇ ਉੱਤੇ ਯੂਪੀ ਦੇ ਵਿੱਚ ਲੱਗ ਗਈ ਜੀ ਹੁਣ ਰੋਕ। ਹਾਂਜੀ, ਉਹਨਾਂ ਨੇ ਤੇ ਬ੍ਰੇਕ ਲਾ ਦਿੱਤੀ ਆ। ਸਾਡੇ ਵਾਲਿਆਂ ਦੀਆਂ ਬ੍ਰੇਕਾਂ ਫੇਲ ਹੋ ਗਈਆਂ, ਕਿਉਂਕਿ ਇੱਥੇ ਤੇ ਰੈਲੀ ਡੇਲੀ ਹੁਣ ਵੇਖਣ ਨੂੰ ਮਿਲਦੀ ਪਈ ਆ।
ਆ ਲੱਖੇ ਸਿਧਾਣੇ ਵਾਲੀ ਰੈਲੀ ਦੀ ਹਾਲੇ ਲੋਕ ਗਿਣਤੀ ਕਰੀ ਜਾਂਦੇ ਆ ਮੈਨੂੰ ਹੁਣੇ ਫੋਨ ਆਇਆ ਸੀਗਾ ਜੀ ਤੇ ਇੱਕ ਮੇਰੇ ਮਿੱਤਰ ਕੈਨੇਡਾ ਤੋਂ ਪੁੱਛ ਰਹੇ ਸੀ ਕਿੰਨਾ ਕੁ ਇਕੱਠ। ਮੈਂ ਕਿਹਾ ਜੀ ਮੈਂ ਤਾਂ ਕਿਤੇ ਗਿਆ ਨਹੀਂ ਹੈ, ਮੈਂ ਤਾਂ ਤੁਹਾਡੇ ਵਾਂਗੂ ਫੋਟੋਆਂ ਤੇ ਵੇਖਿਆ ਤੇ ਮੈਨੂੰ ਨਹੀਂ ਕੋਈ ਗਿਣਤੀ ਇਸ ਤਰ੍ਹਾਂ ਲੱਗਦੀ ਹੁੰਦੀ ਕਿ ਕਿੰਨੀ ਕੁ ਗਿਣਤੀ ਆ, ਮੈਂ ਕਿਤੇ ਗਿਆ ਨਹੀਂ ਹੈ। ਸੋ ਗਿਣਤੀ ਅਜੇ ਤੱਕ ਹੋ ਜਾਂਦੀ, ਰੈਲੀ ਤੇ ਮੁੱਕ ਗਈ ਹੈ ਕਿ ਗਿਣਤੀ ਕਿੰਨੀ ਸੀਗੀ। ਉਹ ਸ਼ਰਤਾਂ ਲੱਗੀਆਂ ਹੋਣੀਆਂ ਨੇ ਨਾ, ਕੋਈ ਕਹਿੰਦਾ ਹੋਣਾ ਇੰਨੀ ਕੁ ਆ, ਕੋਈ ਕਹਿੰਦਾ ਹੋਣਾ ਇੰਨੀ ਕੁ ਆ। ਤੇ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਇੱਕ ਰੈਲੀ ਜਿਹੜੀ ਆ ਉਹ 26 ਨੂੰ ਉਹਨਾਂ ਨੇ ਫਿਰ ਰੱਖ ਦਿੱਤੀ। ਉਹ ਜਿਹੜੀ ਮਾਝੇ ਦੀ ਕਿਸਾਨ ਜਥੇਬੰਦੀ ਆ, ਉਹ ਕਹਿੰਦੇ ਕਿ ਤਰਨਤਾਰਨ ਆਪਣੋ ਤੁਸੀਂ ਉੱਥੇ ਬਹੁਤ ਤਗੜੀ ਆਪਾਂ ਰੈਲੀ ਕਰਨੀ ਆ, ਉਹ ਅਪੀਲ ਕਰੀ ਜਾ ਰਹੇ ਸੀਗੇ ਕੱਲ੍ਹ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਤੁਹਾਡਾ ਵਾਲਾ ਜਿਹੜਾ ਏਰੀਆ ਵਿੱਚ ਰਹਿ ਗਿਆ ਮਾਝੇ ਤੋਂ ਪਰੇ ਦੁਆਬਾ, ਤੇ ਉੱਥੇ ਵੀ ਬਹੁਤ ਜਲਦੀ ਰੈਲੀ ਉੱਥੇ ਵੀ ਵੇਖਣ ਨੂੰ ਮਿਲ ਜੂਗੀ। ਕੋਈ ਨਾ ਕੋਈ ਉੱਥੇ ਵੀ ਟਿੰਡ ਚਕਾਨਾ ਪਾ ਦੂਗਾ ਕਿ ਆ ਜਾਓ ਭਾਈ ਆਪਣੀ ਵੀ ਚੱਲੀਏ ਦੁਆਬੀਏ। ਮਨਜੀਤ ਸਿੰਘ ਰਾਏ ਆ ਜਾਊਗਾ ਜਾਂ ਕੋਈ ਹੋਰ ਆ ਜੂ, ਨਿੱਜਰ ਸਾਹਿਬ ਆ ਜਾਊਗਾ, ਜਲੰਧਰ ਦੇ ਏਰੀਏ ਦੇ ਵਿੱਚ ਕਰ ਦਿੰਦੇ ਇੱਕ, ਕੀ ਫਰਕ ਪੈਂਦਾ। ਹੁਣ ਚੱਲਿਓ ਚੱਲੀ ਦਾ ਮੇਲਾ ਤੇ ਫਿਰ ਚੱਲਣ ਦਿਓ ਕੰਮ। ਤਾਂ ਦੂਜੇ ਪਾਸੇ ਯੂਪੀ ਦੇ ਵਿੱਚ ਜਿੱਥੋਂ ਇਹ ਸਿਲਸਿਲਾ ਸ਼ੁਰੂ ਹੋਇਆ ਸੀਗਾ ਉੱਥੇ ਕਿਤੇ ਨਾ ਕਿਤੇ ਠਹਿਰਾਓ ਆ ਗਿਆ ਹੈ ਇਸ ਸਕੀਮ ਦੇ ਵਿੱਚ। ਦਰਅਸਲ ਉਹਨਾਂ ਨੇ ਫੈਸਲਾ ਕੀਤਾ ਵਾ, ਜੋ ਬਹੁਤ ਤਕੜੇ ਅਖਬਾਰ ਦੀ ਖਬਰ ਸੀਗੀ ਕਿ ਇੱਕ ਮੇਰੇ ਖਿਆਲ ਦੇ ਨਾਲ ਮਹਾ ਪੰਚਾਇਤ ਕੱਲ੍ਹ ਨੂੰ ਸੀਗੀ, ਭਲਕੇ ਸੀਗੀ, ਉਹ ਸਾਰੀ ਕੈਂਸਲ ਕਰ ਦਿੱਤੀ ਆ। ਉੱਥੇ ਹੋਇਆ ਕੀ ਆ, ਸੰਜੀਵ ਬਾਲੀਆ ਨਾਲ ਹੀ ਘਟਨਾ ਤੁਸੀਂ ਸੁਣੀ, ਆਪਾਂ ਵੀ ਮੇਰੇ ਖਿਆਲ ਦੇ ਨਾਲ ਜ਼ਿਕਰ ਕੀਤਾ ਸੀਗਾ ਉਹਦਾ ਕਿ ਜਿਹੜੇ ਕੇਂਦਰੀ ਮੰਤਰੀ ਸੰਜੀਵ ਬਾਲੀਆ ਗਏ ਉਹਨਾਂ ਨਾਲ ਬੁਰੀ ਹੋਈ ਉੱਥੇ। ਪਰ ਉਸ ਤੋਂ ਬਾਅਦ ਦੂਜੇ ਦਿਨ ਉਹਨਾਂ ਨੇ ਜਿਹੜੇ ਵਿਰੋਧ ਕਰ ਰਹੇ ਸੀ ਕਿਸਾਨ ਹਮਲਾ ਕਰਵਾਇਆ। ਦੱਸਦੇ ਤੇ ਇਹ ਵੀ ਆ ਜਿਹੜੇ ਪ੍ਰਤੱਖਦਰਸ਼ੀ ਸੀਗੇ ਜਾਂ ਪੀੜਤ ਸੀਗੇ ਕਿ ਸੰਜੀਵ ਬਾਲੀਆ ਨੇ ਖੁਦ ਕਿਹਾ ਜਦੋਂ ਮੁਰਦਾਬਾਦ ਦੇ ਨਾਅਰੇ ਲੱਗੇ ਤੇ ਉਹਨਾਂ ਕਿਹਾ ਫੜ ਲਓ ਸਾਲਿਆਂ ਨੂੰ। ਤਾਂ ਉਸ ਤੋਂ ਬਾਅਦ ਸਿਰ ਤੋਂ ਪਾਟੇ ਫਿਰ ਉਸ ਤੋਂ ਇਲਾਵਾ ਪ੍ਰੋਟੈਸਟ ਵੀ ਕੀਤਾ ਗਿਆ ਥਾਣੇ ਦੇ ਅੱਗੇ, ਉਹ ਸਾਰੀਆਂ ਚੀਜ਼ਾਂ ਤਾਂ ਹੋਈਆਂ। ਪਰ ਉੱਥੇ ਕੀ ਆ ਕਿ ਸੰਜੀਵ ਬਾਲੀਆ ਜਿਹੜਾ ਕਿ ਨਿਕਲਿਆ ਹੀ ਫਿਰਕੂ ਪ੍ਰਸਤੀ ਦੇ ਵਿੱਚੋਂ ਆ, ਮੁਜ਼ੱਫਰਨਗਰ ਦੇ ਦੰਗੇ ਸੀਗੇ ਜਿਹੜੇ, ਉਹਦੇ ਤੋਂ ਬਾਅਦ ਹੀ ਕਿਤੇ ਨਾ ਕਿਤੇ ਇਹ ਮੇਨ ਸਟਰੀਮ ਪੋਲਿਟਿਕਸ ਜਿਹਨੂੰ ਆਪਾਂ ਕਹੀਏ ਮੁੱਖ ਧਾਰਾ ਦੀ ਜਿਹੜੀ ਹੈ ਰਾਜਨੀਤੀ ਆ ਉਹਦੇ ਵਿੱਚ ਇਹ ਇੱਕ ਤਰ੍ਹਾਂ ਨਾਲ ਕਹਿ ਲਿਓ ਕਿ ਅੱਗੇ ਜੁਪਣ ਵਾਲਾ ਨਜ਼ਰ ਆਇਆ, ਨਹੀਂ ਤੇ ਇਹ ਪਿਛਲਾ ਹਾਲ ਹੀ ਸੀਗਾ। ਤਾਂ ਉਸ ਤੋਂ ਬਾਅਦ ਇਹਨੂੰ ਕੇਂਦਰ ਦਾ ਮੰਤਰੀ ਵੀ ਬਣਾਇਆ ਗਿਆ, ਹਾਲੇ ਵੀ ਵਜ਼ੀਰ ਆ, ਦੂਸਰੀ ਟਾਈਮ ਮੇਰੇ ਖਿਆਲ ਦੇ ਨਾਲ ਦੂਸਰੀ ਮਰਤਬਾ ਮੰਤਰੀ ਬਣਿਆ। ਤਾਂ ਇਹਨੇ ਕੀ ਕੀਤਾ ਕਿ ਉਹੀ ਖੇਡ ਜਿਹੜੀ ਕਿ ਵੈਸਟਰਨ ਯੂਪੀ ਦੇ ਵਿੱਚ ਖੇਡ ਕੇ ਇਹ ਉੱਤੇ ਆਏ ਸੀਗੇ, ਉਹੀ ਫਿਰਕੂ ਫੇਰ ਖੇਡਣੀ ਸ਼ੁਰੂ ਕਰ ਦਿੱਤੀ। ਇਹ ਆਖਿਆ ਕਿ ਮੇਰਾ ਵਿਰੋਧ ਉੱਥੇ ਮੁਸਲਮਾਨਾਂ ਨੇ ਸ਼ੁਰੂ ਕੀਤਾ ਸੀਗਾ। ਹੁਣ ਮੁਸਲਮਾਨ ਤੇ ਜਾਟ ਮਸੀਹ ਇਕੱਠੇ ਹੋ ਰਹੇ ਆ ਤਕਰੀਬਨ 7 ਸਾਲਾਂ ਬਾਅਦ। ਤਾਂ ਉਹਨਾਂ ਨੇ ਜਿਹੜੇ ਸਿਆਣੇ ਬੰਦੇ ਆ ਫੈਸਲਾ ਕੀਤਾ ਕਿ ਦੇਖੋ ਟਕਰਾਓ ਹੋ ਸਕਦਾ ਆ, ਇਹ ਕੋਈ ਚਲਾਕੀ ਕਰ ਸਕਦੇ ਆ, ਕੋਈ ਸਾਜ਼ਿਸ਼ ਕਰ ਸਕਦੇ ਆ, ਸੋ ਲਿਹਾਜ਼ਾ ਬਿਹਤਰ ਇਹ ਹੋਏਗਾ ਕਿ ਅਸੀਂ ਇਹ ਰੈਲੀਆਂ ਜਾਂ ਮਹਾ ਪੰਚਾਇਤਾਂ ਜਿਹੜੀਆਂ ਉਹਨਾਂ ਨੂੰ ਇੱਕ ਵਾਰੀ ਵਿਰਾਮ ਦਈਏ, ਇੱਕ ਵਾਰੀ ਬ੍ਰੇਕ ਦਈਏ ਤੇ ਸਾਰਾ ਜਿਹੜਾ ਧਿਆਨ ਆ ਆਪਣਾ ਉਹ ਐਜੀਟੇਸ਼ਨ ਤੇ ਕੇਂਦਰਿਤ ਕਰੀਏ। ਤਾਂ ਉਹਨਾਂ ਦਾ ਡਿਸੀਜਨ ਮੈਨੂੰ ਅੱਛਾ ਲੱਗਿਆ ਕਿਉਂਕਿ ਯੂਪੀ ਦੇ ਵਿੱਚ ਕੁਝ ਵੀ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ। ਫਿਰ ਉੱਥੇ ਇਲੈਕਸ਼ਨ ਆ, ਛੋਟਾ ਇਲੈਕਸ਼ਨ ਹੈ ਮੇਰੇ ਖਿਆਲ ਦੇ ਨਾਲ, ਪੰਚਾਇਤਾਂ ਦਾ ਇਲੈਕਸ਼ਨ ਆ, ਤਾਂ ਕੁਝ ਵੀ ਉਹ ਕਰਵਾ ਸਕਦੇ ਕਿਉਂਕਿ ਖੁੱਲ੍ਹੇ ਰੂਪ ਦੇ ਵਿੱਚ ਦੇਖੋ ਮੁਸਲਮਾਨਾਂ ਦਾ ਤਾਂ ਮਸਲਾ ਹੀ ਹੈ ਨਹੀਂ ਕੋਈ। ਇਹ ਲੜਾਈ ਜਿਹੜੀ ਆ ਓਵਰਆਲ ਜੇ ਤੁਸੀਂ ਇਸ ਲੜਾਈ ਨੂੰ ਦੇਖੋਗੇ ਕਿ ਉਹ ਇਹਨਾਂ ਦੇ ਸਰਹੱਦਾਂ ਤੋਂ ਲੰਘ ਕੇ ਹੁਣ ਆਰਥਿਕ ਲੜਾਈ 'ਚ ਤਬਦੀਲ ਹੋ ਚੁੱਕੀ ਆ। ਇਹ ਸਾਰਿਆਂ ਨੂੰ ਮੰਨਣਾ ਪਊਗਾ। ਹਾਂ ਠੀਕ ਆ, ਹਾਲੇ ਵੀ ਜਾਤ ਗੋਤਰ ਧਰਮ ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ, ਪਰ ਇਹ ਲੜਾਈ ਤਕਰੀਬਨ ਆਰਥਿਕ ਲੜਾਈ ਦਾ ਰੂਪ ਧਾਰਨ ਕਰ ਚੁੱਕੀ ਹੈ। ਸੋ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਵੇਖ ਕੇ ਕਿ ਲੜਾਈ ਸਾਂਝੀ ਆ, ਕੱਲ ਨੂੰ ਕੋਈ ਫਿਰਕਾ ਪ੍ਰਸਤੀ ਵਾਲੀ ਗੇਮ ਨਾ ਲੱਗ ਜਾਵੇ, ਉਹਨਾਂ ਨੇ ਬ੍ਰੇਕ ਲੈ ਲਈ ਹੈ ਔਰ ਚੰਗਾ ਕੀਤਾ। ਮੈਂ ਇਸ ਚੀਜ਼ ਨੂੰ ਕਹੂੰਗਾ ਕਿ ਚੰਗਾ ਕੀਤਾ। ਪਰ ਸਾਡੇ ਹਰਿਆਣੇ ਵਾਲੇ ਪੰਜਾਬ ਵਾਲੇ ਜਿਹੜੇ ਆ ਉਹ ਗੇਰ ਕੱਢੀ ਫਿਰਦੇ ਆ, ਉਹ ਨਹੀਂ ਰੋਕਦੇ। ਉਹ ਮੇਰੇ ਖਿਆਲ ਦੇ ਨਾਲ ਇਹ ਕਾਫਲਾ ਜਿਹੜਾ ਉਹ ਅੱਗੇ ਲੈ ਕੇ ਜਾਊਗੇ। ਜੀ 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 ਅਗਲੀ ਗੱਲ ਕਰਦੇ ਜਾਈਏ ਤਾਂ ਲੱਖੇ ਨੂੰ ਮੋਟਰਸਾਈਕਲ ਦੇਣ ਵਾਲਾ ਪੁਲਿਸ ਹਿਰਾਸਤ ਦੇ ਵਿੱਚ। ਦੇਖੋ ਇਹ ਬੜੀਆਂ ਨਾ ਮੈਂ ਕਹੂੰਗਾ ਕਿ ਹਾਸੋਹੀਣੀਆਂ ਜਿਹੀਆਂ ਗੱਲਾਂ ਕਰ ਰਹੇ ਆ ਪੰਜਾਬ ਗੌਰਮੈਂਟ ਵਾਲੇ। ਇਹਨਾਂ ਦੇ ਅੱਜ ਵਜ਼ੀਰ ਜਿਹੜੇ ਆ ਬਲਬੀਰ ਸਿੱਧੂ ਜਿਨ੍ਹਾਂ ਦੇ ਕੋਲ ਸਿਹਤ ਮਹਿਕਮਾ ਆ, ਉਹ ਕਹਿ ਰਹੇ ਸੀਗੇ, ਉਹਨਾਂ ਨੂੰ ਵੀ ਸਵਾਲ ਕੀਤਾ ਗਿਆ ਕਿ ਤੁਸੀਂ ਲੱਖੇ ਨੂੰ ਫੜਿਆ ਕਿਉਂ ਨਹੀਂ ਭਾਈ, ਉਹ ਤੇ ਨਾਮੀ ਬੰਦਾ ਵਾ, ਉਹਦੇ ਸਿਰ ਤੇ ਨਾਮ ਰੱਖਿਆ ਵਾ। ਤੇ ਉਹ ਬੋਝ ਕੇ ਜੇ ਕਹਿੰਦਾ ਦੇਖੋ ਇੱਥੇ ਕੋਈ ਪਰਚਾ ਹੀ ਨਹੀਂ ਗਾ ਉਹਦੇ ਤੇ ਦਰਜ, ਤੇ ਅਸੀਂ ਕਾਹਤੋਂ ਫੜਨਾ ਸੀਗਾ, ਕੋਈ ਪੰਜਾਬ ਦਾ ਪਰਚਾ ਥੋੜੀ ਨਾ ਉਹਦੇ ਤੇ ਦਰਜ ਆ। ਤੇ ਦੱਸੋ ਮੈਨੂੰ ਕਿ ਜਦੋਂ
ਤੁਸੀਂ ਇੱਕ ਪਾਸੇ ਜਵਾਬ ਦਿੰਦੇ ਆ ਕਿ ਉਹਦੇ ਤੇ ਕੋਈ ਪਰਚਾ ਹੀ ਦਰਜ ਨਹੀਂ, ਕਿਸੇ ਉਹ ਕੇਸ ਦੇ ਵਿੱਚ ਪੰਜਾਬ ਦੇ ਅੰਦਰ ਵਾਂਟਡ ਹੀ ਹੈ ਨਹੀਂਗਾ, ਤੇ ਫਿਰ ਤੁਸੀਂ ਉਹ ਜਿਹੜਾ ਵਿਚਾਰਾ ਕੋਈ ਮਾਤੜ ਮੋਟਰਸਾਈਕਲ ਵਾਲਾ ਉਹਨੂੰ ਫੜੀ ਫਿਰਦੇ ਹੋ। ਇਹ ਕੀ ਤਮਾਸ਼ਾ ਹੈ? ਹੱਦ ਹੋ ਗਈ ਆ। ਐਸੀ ਦੋਹਰੀ ਰਾਜਨੀਤੀ, ਐਸੀ ਦੋਗਲੀ ਰਾਜਨੀਤੀ, ਐਸੇ ਦੋਗਲੇ ਕੰਮ ਨੇ ਤੁਹਾਡੇ। ਹੁਣ ਦੇਖੋ ਇਹ ਬੰਦਾ ਜਿਹੜਾ ਵਿਚਾਰਾ ਹੈ ਭੋਲਾ ਸਿੰਘ ਆ, ਇਹਦੇ ਘਰ ਚੋਂ ਉਹਨਾਂ ਨੇ ਮੋਟਰਸਾਈਕਲ ਲਿਆ ਸੀਗਾ। ਇਹ ਤਾਂ ਕਹਿੰਦਾ ਕਿ ਮੈਂ ਤੇ ਉਸ ਵੇਲੇ ਘਰੇ ਹੀ ਨਹੀਂ ਸੀਗਾ ਮਾਲਕੋ, ਮੈਂ ਤਾਂ ਪਤਾ ਹੀ ਨਹੀਂ ਹੈ, ਮੈਂ ਤੇ ਬਾਹਰ ਸੀਗਾ। ਤੇ ਲੱਖਾ ਸੜਾਣਾ ਇਹ ਮੋਟਰਸਾਈਕਲ ਲੈ ਕੇ ਉੱਥੇ ਪਹੁੰਚਿਆ ਔਰ ਇਸੇ ਹੀ ਮੋਟਰਸਾਈਕਲ ਤੇ ਫਿਰ ਉਹ ਵਾਪਸ ਪੁੱਠਾ ਮੁੜਦਾ ਆ। ਤਾਂ ਭੋਲਾ ਸਿੰਘ ਕਹਿੰਦੇ ਆ ਕਿ ਮੈਨੂੰ ਨਹੀਂ ਜੀ ਪਤਾ, ਮੈਂ ਘਰੇ ਨਹੀਂ ਸੀ ਹੈਗਾ। ਹਾਲਾਂਕਿ ਬਾਅਦ ਦੇ ਵਿੱਚ ਜਦੋਂ ਰੌਲਾ ਪੈ ਗਿਆ ਤਾਂ ਜਿਹੜੇ ਥਾਣੇ ਵਾਲੇ ਸੀਗੇ ਉਹਦੇ ਵਿਰੁੱਧ ਇਕੱਠੇ ਹੋ ਗਏ ਲੋਕ ਥਾਣੇ ਵਾਲਿਆਂ ਦੇ ਕਿ ਹਾਂ ਭਾਈ ਤੁਸੀਂ ਬੰਦਾ ਕਾਹਤੋਂ ਇੱਥੇ ਲਿਆਂਦਾ। ਬਾਅਦ 'ਚ ਮੁੱਕਰ ਕੇ ਕਹਿੰਦੇ ਨਹੀਂ ਨਹੀਂ ਜੀ ਅਸੀਂ ਕੋਈ ਇਹਨਾਂ ਨੂੰ ਡਿਟੇਨ ਨਹੀਂ ਕੀਤਾ ਵਾ, ਅਸੀਂ ਕੋਈ ਹਿਰਾਸਤ ਦੇ ਵਿੱਚ ਨਹੀਂ ਲਿਆ, ਅਸੀਂ ਤੇ ਬਸ ਮਾੜੀ ਮੋਟੀ ਨਾ ਪੁੱਛਗਿੱਛ ਜੀ ਕਰਨੀ ਸੀਗੀ। ਪਰ ਜੇ ਰੌਲਾ ਨਾ ਪੈਂਦਾ ਤੇ ਹੋ ਸਕਦਾ ਸੀ ਕਾਬੂ ਕਰ ਲੈਂਦੇ। ਤੇ ਕੱਲ ਨੂੰ ਜਿਨ੍ਹਾਂ ਮੁੰਡਿਆਂ ਨੇ ਉੱਥੇ ਪੱਟੀਆਂ ਵਿਛਾਈਆਂ ਸੀ, ਦਰੀਆਂ ਵਿਛਾਈਆਂ ਸੀ, ਟੈਂਟ ਲਾਏ ਸੀ, ਉੱਥੇ ਰੋਟੀ ਦਾ ਪ੍ਰਬੰਧ ਕੀਤਾ ਸੀ, ਕੋਈ ਪਾਣੀ ਦਾ ਪ੍ਰਬੰਧ ਕੀਤਾ ਸੀ, ਕੱਲ ਨੂੰ ਹੋ ਸਕਦਾ ਸੀ ਉਹਨਾਂ ਨੂੰ ਵੀ ਨਰੜੇ ਹੇਠ ਲੈ ਲੈਂਦੇ। ਤਾਂ ਇੱਕ ਪਾਸੇ ਲੱਖੇ ਸਿਧਾਣੇ ਦੀ ਰੈਲੀ ਦੇ ਵਿੱਚ ਤਾਂ ਕਾਂਗਰਸੀ ਵੀ ਫਿਰਦੇ ਸੀ, ਉਹ ਵੀ ਨਜ਼ਰ ਆਏ ਆ। ਤੇ ਇਹ ਕਹਿੰਦੇ ਆ ਕਿ ਉਹਦੇ ਖਿਲਾਫ ਕੋਈ ਪਰਚਾ ਹੀ ਦਰਜ ਨਹੀਂ ਹੈ, ਮਤਲਬ ਕਿ ਸਾਡੇ ਕਾਗਜ਼ਾਂ ਦੇ ਵਿੱਚ ਤਾਂ ਉਹ ਲੋੜੀਂਦਾ ਹੀ ਨਹੀਂ। ਜਦੋਂ ਤੁਹਾਡੇ ਕਾਗਜ਼ਾਂ ਦੇ ਵਿੱਚ ਬੇਕਸੂਰ ਆ ਤਾਂ ਫਿਰ ਉਹਦਾ ਕੋਈ ਮੋਟਰਸਾਈਕਲ ਕਿਸੇ ਦਾ ਉਹ ਲਈ ਫਿਰਦਾ ਤਾਂ ਉਹਦਾ ਕੀ ਕਸੂਰ ਹੈ, ਦੱਸੋ ਮੈਨੂੰ। ਇਹ ਦੋਗਲੀ ਰਾਜਨੀਤੀ ਆ, ਕਾਫੀ ਕਿਰਕਰੀ ਹੋਈ ਆ। ਵਧੀਆ ਕੀਤਾ ਜਿਹੜੇ ਬਾਬਾ ਹਰਦੀਪ ਸਿੰਘ ਮਹਿਰਾਜ ਜੀ ਆ ਉਹ ਤੇ ਹੋਰ ਜਿਹੜੇ ਉਹਨਾਂ ਦੇ ਸੰਗੀ ਸਾਥੀ ਆ ਉਹ ਗਏ, ਉਹਨਾਂ ਨੇ ਜਾ ਕੇ ਵਿਰੋਧ ਕੀਤਾ, ਠੀਕ ਹੈ। ਨਹੀਂ ਤਾਂ ਦੂਜੇ ਮੁੰਡਿਆਂ ਨੂੰ ਵੀ ਇਹਨਾਂ ਨੇ ਦਬਾਉਣਾ ਸੀ ਪੁਲਿਸ ਨੇ। ਪਰ ਕਿਤੇ ਨਾ ਕਿਤੇ ਦੇਖੋ ਮਸਲਾ ਜਿਹੜਾ ਲੱਗਦਾ ਤੇ ਇਹ ਆ ਕਿ ਪੰਜਾਬ ਸਰਕਾਰ ਨੇ ਹਿਲਾਇਆ ਤਾਂ ਹੀ ਆ, ਕੋਈ ਪਿੱਛੋਂ ਤਾਰ ਹੀ ਲਈ ਹੋਏਗੀ। ਵੈਸੇ ਦਿੱਲੀ ਦੀ ਪੁਲਿਸ ਜੇ ਬਠਿੰਡੇ ਬੈਠੀ ਸੀਗੀ ਤਾਂ ਉਹਨੂੰ ਪੁੱਛਣਾ ਚਾਹੀਦਾ ਕਿ ਹਾਂ ਭਾਈ ਤੁਸੀਂ ਅਗਾਂਹ ਹੋ ਕੇ ਕਾਰਵਾਈ ਕਿਉਂ ਨਹੀਂ ਕੀਤੀ, ਕਿਉਂਕਿ ਪੰਜਾਬ ਪੁਲਿਸ ਇਹ ਕਹਿੰਦੀ ਸੀ ਜੇ ਸਾਨੂੰ ਦਿੱਲੀ ਪੁਲਿਸ ਕਹੂਗੀ, ਇਤਲਾਹ ਦੇਊਗੀ ਤਾਂ ਅਸੀਂ ਖਾਨਾ ਪੂਰਤੀ ਕਰਕੇ ਲੱਖੇ ਨੂੰ ਅਰੈਸਟ ਕਰ ਲਵਾਂਗੇ। ਤਾਂ ਤੁਸੀਂ ਕਿਉਂ ਨਹੀਂ ਖਾਨਾ ਪੂਰਤੀ ਭਾਈ ਕੀਤੀ? ਜੇ ਤੁਹਾਨੂੰ ਇੰਨੀ ਹੋਈ ਢਿੱਡ 'ਚ ਪੀੜ ਹੈ ਤਾਂ ਐਵੇਂ ਕਿਸੇ ਗਰੀਬ ਦਾ ਜੇ ਮੋਟਰਸਾਈਕਲ ਇਸਤੇਮਾਲ ਕਰ ਲਿਆ ਤਾਂ ਕਿੰਨੀ ਕੁ ਬਰਨੋਂ ਆ ਗਈ ਆ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੱਲੀ ਨੌਦੀਪ ਕੌਰ ਦੀ ਜ਼ਮਾਨਤ ਪਟੀਸ਼ਨ ਦੇ ਉੱਤੇ ਸੁਣਵਾਈ। ਹਾਂਜੀ, ਇਹ ਸੁਣਵਾਈ ਹੁਣ 26 ਫਰਵਰੀ ਨੂੰ ਹੋਏਗੀ ਮੇਰੇ ਖਿਆਲ ਦੇ ਨਾਲ। ਉਦੋਂ ਦਾ ਫੈਸਲਾ ਆ ਜਾਏਗਾ। ਜ਼ਰਾ ਹੋ ਗਈ ਆ ਸ਼ਾਇਦ ਦੱਸਦੇ ਆ ਕਿ ਜ਼ਰਾ ਹੋ ਗਈ ਆ ਬੇਲ ਤੇ। ਔਰ ਜਿਸ ਤਰੀਕੇ ਦੇ ਨਾਲ ਦਿਸ਼ਾ ਰਵੀ ਨੂੰ ਮਿਲ ਗਈ ਸੀ ਜ਼ਮਾਨਤ, ਮੈਨੂੰ ਲੱਗਦਾ ਨਵਦੀਪ ਕੌਰ ਨੂੰ ਆਪਾਂ ਪਹਿਲਾਂ ਵੀ ਕਿਹਾ ਸੀਗਾ ਕਿ ਫਰਵਰੀ ਦਾ ਮਹੀਨਾ ਮੁੱਕਦਿਆਂ ਸ਼ਾਇਦ ਨਵਦੀਪ ਕੌਰ ਬਾਹਰ ਆ ਜਾਏਗੀ। ਔਰ ਹੋਇਆ ਵੀ ਐਸਾ ਹੀ ਆ ਕਿ 2 ਜ਼ਮਾਨਤਾਂ ਹੋ ਗਈਆਂ। ਇਹ ਲਾਸਟ ਕੇਸ ਹੀ ਆ 307 ਵਾਲਾ ਜਿਹਦੀ ਬੇਲ ਰਿਜੈਕਟ ਹੋ ਗਈ ਮੇਰੇ ਖਿਆਲ ਦੇ ਨਾਲ। ਦੇਖੋ ਉਦੋਂ ਕਾਹਲੀ ਕੀਤੀ ਆ, ਜੇ ਹੇਠਾਂ ਹੀ ਪਹਿਲਾਂ ਜ਼ਮਾਨਤ ਰਿਜੈਕਟ ਨਾ ਕਰਵਾਉਂਦੇ ਤਾਂ ਹੋ ਸਕਦਾ ਸੀ ਹੇਠਾਂ ਕੋਈ ਜ਼ਮਾਨਤ ਹੋ ਜਾਂਦੀ, ਯਾਨੀ ਸੈਸ਼ਨ ਕੋਰਟ 'ਚ ਹੋ ਜਾਂਦੀ। ਤਾਂ ਹੁਣ ਹਾਈ ਕੋਰਟ ਦੇ ਵਿੱਚ ਤਮਾਮ ਚੀਜ਼ਾਂ ਜਿਹੜੀਆਂ ਰੱਖੀਆਂ ਜਾ ਚੁੱਕੀਆਂ ਜੋ ਲੋੜੀਂਦੀਆਂ ਹੁੰਦੀਆਂ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਮਸਲਾ ਇਹ ਹੱਲ ਹੋ ਜਾਊਗਾ। ਪਰ ਜੋ ਦਿਸ਼ਾ ਦਾ ਮਾਮਲਾ ਸੀਗਾ ਕੱਲ, ਅੱਜ ਜੇ ਮੈਂ ਤੁਹਾਨੂੰ ਦੱਸਾਂ ਉਹਦਾ ਥੋੜਾ ਫੋਲੋ ਅਪ, ਤਾਂ ਅਖਬਾਰਾਂ ਜਿਹੜੀਆਂ ਨੇ ਉਹਨਾਂ ਨੇ ਜੋ ਜੱਜ ਸਾਹਿਬ ਦੀ ਟਿੱਪਣੀਆਂ ਸੀ ਖਾਸ ਤੌਰ ਤੇ, ਜਾਂ ਉਹਨਾਂ ਦੀ ਕਹਿ ਲਓ ਕਿ ਇਸ ਕੇਸ ਦੇ ਮੁਤਲਕ ਰਾਏ ਸੀਗੀ, ਉਹਨਾਂ ਨੂੰ ਬਹੁਤ ਪ੍ਰਮੁਖਤਾ ਦੇ ਨਾਲ ਛਾਪਿਆ ਨੈਸ਼ਨਲ ਨਿਊਜ਼ਪੇਪਰ। ਸਾਰਿਆਂ ਨੇ ਨਹੀਂ, ਕੁਛ ਨੈਸ਼ਨਲ ਨਿਊਜ਼ਪੇਪਰ ਜਿਹੜੇ ਆ ਉਹਨਾਂ ਨੇ ਛਾਪਿਆ ਉਹਨਾਂ ਦੀਆਂ ਟਿੱਪਣੀਆਂ ਨੂੰ। ਤਾਂ ਇਹ ਇੱਕ ਚੰਗਾ ਸੰਕੇਤ ਆ। ਨਵਦੀਪ ਕੌਰ ਨੂੰ ਵੀ ਜ਼ਮਾਨਤ ਮਿਲ ਜਾਏਗੀ। ਪਰ ਜੋ ਦਿਸ਼ਾ ਦੇ ਮਾਮਲੇ ਦੇ ਵਿੱਚ ਟਿੱਪਣੀਆਂ ਆਈਆਂ, ਉਹਨਾਂ ਨੇ ਇੱਕ ਤਾਂ ਫੂਕ ਕੱਢ ਦਿੱਤੀ ਆ, ਮਤਲਬ ਕਿ ਕੋਰਟ ਨੇ ਫੂਕ ਕੱਢ ਦਿੱਤੀ ਉਹਨਾਂ ਦਾਅਵਿਆਂ ਦੀ। ਤੇ ਦੂਸਰਾ ਇਹ ਆ ਕਿ ਅਸਹਿਮਤੀ ਜਤਾਉਣ ਵਾਲਿਆਂ ਦਾ ਇਹਨਾਂ ਮਸਲਿਆਂ ਤੇ, ਚਾਹੇ ਨਵਦੀਪ ਕੌਰ ਵਾਲਾ ਹੋਵੇ ਚਾਹੇ ਦਿਸ਼ਾ ਵਾਲਾ ਮਸਲਾ ਹੋਵੇ, ਥੋੜਾ ਹੌਸਲਾ ਜ਼ਰੂਰ ਵਧਿਆ। ਨਹੀਂ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਡਰ ਤਾਂ ਪੱਤਰਦਾ ਹੈ ਨਾ ਕਿ ਜਿਹੜਾ ਵੀ ਇੱਥੇ ਬੋਲਦਾ ਉਹਨੂੰ ਟੰਗ ਦਿੱਤਾ ਜਾਂਦਾ। ਪਰ ਇਹਨਾਂ 2 ਮਾਮਲਿਆਂ ਦੇ ਵਿੱਚ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਨਾਲ ਜਿਸ ਤਰ੍ਹਾਂ ਨਵਦੀਪ ਕੌਰ ਨੂੰ ਸਮਰਥਨ ਮਿਲਿਆ, ਦਿਸ਼ਾ ਨੂੰ ਸਮਰਥਨ ਮਿਲਿਆ। ਔਰ ਕੱਲ ਵੀ ਆਪਾਂ ਗੱਲ ਕਰਦੇ ਸੀਗੇ ਕਿ ਦੇਖੋ ਲੱਖੇ ਸਿਧਾਣੇ ਵਾਲੀ ਰੈਲੀ 'ਚ ਠੀਕ ਆ, ਲੱਖੇ ਸਿਧਾਣੇ ਨੇ ਕੱਲ ਨੂੰ ਰਾਜਨੀਤੀ 'ਚ ਆਉਣਾ ਹੈ, ਕੀ ਹੋਣਾ ਹੈ, ਇਸੇ ਇਕੱਠ ਨੇ ਕਿਸ ਤਰ੍ਹਾਂ ਗਾਂਹ ਭੁਗਤਣਾ, ਕਿਸ ਢੰਗ ਦੇ ਨਾਲ ਕੰਮ ਕਰਨਾ, ਉਹ ਸਾਰੀਆਂ ਚੀਜ਼ਾਂ ਹਾਲੇ ਜੇ ਛੱਡ ਵੀ ਦਈਏ ਤਾਂ ਗੱਲ ਇਹ ਆ ਕਿ ਕੱਲ ਉੱਥੋਂ ਦਿਸ਼ਾ ਦੇ ਹੱਕ ਦੇ ਵਿੱਚ ਵੀ ਆਵਾਜ਼ ਉੱਠੀ ਸੀਗੀ।
ਤਾਂ ਪੰਜਾਬ ਦੀ ਧਰਤੀ ਤੋਂ ਇਸ ਤਰ੍ਹਾਂ ਇੱਕ ਨੌਨ ਪੰਜਾਬੀ ਕੁੜੀ ਦੇ ਹੱਕ ਦੇ ਵਿੱਚ ਆਵਾਜ਼ ਉੱਠਣੀ, ਇਹ ਕਿਤੇ ਨਾ ਕਿਤੇ ਸੰਕੇਤ ਆ ਕਿ ਪੰਜਾਬੀ ਇਸ ਗੱਲ ਨੂੰ ਲੈ ਕੇ ਫਿਕਰਮੰਦ ਹੁੰਦੇ ਆ, ਅਹਿਸਾਨਮੰਦ ਹੁੰਦੇ ਆ ਕਿ ਕੋਈ ਸਾਡੇ ਨਾਲ ਖਲੋਤਾ ਹੈ। ਤਾਂ ਜਦ ਉਹਦੇ ਤੇ ਕੋਈ ਮੁਸੀਬਤ ਪੈਂਦੀ ਆ ਤਾਂ ਛੇਤੀ ਇਹ ਉਹਨੂੰ ਛੱਡ ਕੇ ਨਹੀਂ ਭੱਜਦੇ। ਤਾਂ ਇਹ ਮੇਰੇ ਖਿਆਲ ਦੇ ਨਾਲ ਵਧੀਆ ਮੈਸੇਜ ਸੀਗਾ। ਸੋ ਨਵਦੀਪ ਕੌਰ ਦੇ ਵੀ ਮਸਲੇ 'ਚ ਇਹੋ ਆ ਕਿ ਉਹ ਦਲਿਤ ਕੁੜੀ ਆ, ਮਜ਼ਦੂਰਾਂ ਲਈ ਲੜਦੀ ਆ, ਪਰ ਉਹਨੂੰ ਸਪੋਰਟ ਜਿਹੜੀ ਆ ਫੁੱਲ ਮਿਲ ਰਹੀ ਹੈ। ਜੀ ਜੀ ਬਿਲਕੁਲ। ਮਿੰਟੂ ਜੀ, ਅਗਲੀ ਜਿਹੜੀ ਗੱਲ ਕਰ ਲਈਏ, ਖੇਤੀ ਮੰਤਰੀ ਦਾ ਟਕੈਤ ਨੂੰ ਜਵਾਬ, ਅਸੀਂ ਤਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਰਹੇ ਹਾਂ, ਇਹੀ ਗੱਲ ਬਾਰ-ਬਾਰ ਘੁਮਾਈ ਜਾ ਰਹੀ ਹੈ। ਮੇਰੇ ਖਿਆਲ ਦੇ ਨਾਲ ਛੱਡਣਾ ਚਾਹੀਦਾ ਖੜਾ, ਤੇ ਤੁਹਾਨੂੰ ਕਿਸੇ ਹੋਰ ਕੰਮ ਲੱਗ ਜਾਣਾ ਚਾਹੀਦਾ, ਤੇ ਮੈਨੂੰ ਸੌ ਜਾਣਾ ਚਾਹੀਦਾ, ਕਿਉਂਕਿ ਇਹਨਾਂ ਦਾ ਹੋ ਸਕਦਾ ਆਪਣੇ ਗੱਲਾਂ ਕਰਦਿਆਂ ਕੋਈ ਹੋਰ ਬਿਆਨ ਆ ਜਾਵੇ ਜਦ ਤੱਕ ਕਿ ਅਸੀਂ ਕਿਸਾਨਾਂ ਨੂੰ ਜੀ ਹੁਣ ਮੰਗਲ ਤੇ ਭੇਜਾਂਗੇ ਥੋੜੇ ਸਮੇਂ ਤੱਕ, ਜੇ ਮੋਦੀ ਸਰਕਾਰ ਤੀਜੀ ਵਾਰੀ ਆ ਗਈ। ਹਾਂਜੀ, ਉੱਥੇ ਕਣਕ ਲਵਾਵਾਂਗੇ ਤੁਹਾਡੇ ਕੋਲੋਂ। ਹੱਦ ਹੋ ਗਈ ਆ। ਦੇਖੋ, ਕਿਸਾਨਾਂ ਦੀ ਆਮਦਨ ਦੁੱਗਣੀ ਕਰ ਰਹੇ ਆ, ਉਹ ਠੀਕ ਹੈ, ਦੁੱਗਣੀ ਦਾ ਤੁਸੀਂ ਬਹੁਤ ਚਿਰ ਦਾ ਢਿੰਡੋਰਾ ਪਿੱਟਿਆ ਗਾ, ਪਰ ਜਿਹੜੇ ਖੇਤੀ ਮਾਹਰ ਨੇ, ਚਲੋ ਆਪਾਂ ਸੰਖੇਪ ਦੇ ਵਿੱਚ ਗੱਲ ਕਰ ਲੈਂਦੇ ਹਾਂ, ਕਿਉਂਕਿ ਰਾਕੇਸ਼ ਟਕੈਤ ਨੇ ਕਿਹਾ ਸੀਗਾ ਕਿ 40 ਲੱਖ ਟਰੈਕਟਰ ਨਾਲ ਅਸੀਂ ਸੰਸਦ ਵੱਲ ਕੂਚ ਕਰਾਂਗੇ, ਤਾਂ ਉਹਦਾ ਜਵਾਬ ਦੇ ਰਹੇ ਸੀਗੇ ਕਿ ਸਾਡੀ ਗੱਲਬਾਤ ਹੋ ਰਹੀ ਆ, ਅਸੀਂ ਆਮਦਨ ਦੁੱਗਣੀ ਜਿਹੜੀ ਆ ਉਹ ਕਰਨ ਵਾਸਤੇ ਵਚਨਬੱਧ ਵਗੈਰਾ ਵਗੈਰਾ ਗੱਲਾਂ। ਚਲੋ ਆਪਾਂ ਨਹੀਂ ਜਾਂਦੇ ਡੂੰਘਾਈ 'ਚ ਨਹੀਂ ਜਾਂਦੇ। ਸਭ ਤੋਂ ਵੱਡੀ ਗੱਲ ਕੀ ਆ, ਸਵਾਲ ਕੀ ਆ, ਤਰਕ ਦੇ ਆਧਾਰ ਤੇ ਗੱਲ ਹੋਣੀ ਚਾਹੀਦੀ ਆ। ਠੀਕ ਹੈ, ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਵੋ ਤਾਂ ਵਧੀਆ ਗੱਲ ਆ। ਮੈਂ ਤਾਂ ਕਹਿੰਦਾ ਕਿ ਦੁੱਗਣੀ ਛੱਡੋ, ਤਿੱਗਣੀ ਕਰ ਦਿਓ, ਚੌਗਣੀ ਕਰ ਦਿਓ। ਚੌਗਣੀ ਕਰ ਦਿਓਗੇ ਤਦ ਵੀ ਉਹਨਾਂ ਦਾ ਇੱਕ ਗੁਜ਼ਾਰਾ ਬਸਰ ਜਿਹਾ ਹੀ ਹੋਣਾ। ਜਿੰਨੀ ਕੋਈ ਘੱਟ ਆਮਦਨ ਹੈ ਨਾ ਕਿਸਾਨ ਦੀ, ਤਾਂ ਉਹਦੇ ਨਾਲ ਤਾਂ ਕੱਖ ਵੀ ਨਹੀਂ ਹੈ। 8,000 10,000 ਆਮਦਨ ਹੋਣੀ ਹੈ ਮਸੀਂ ਮੇਰੇ ਖਿਆਲ ਦੇ ਨਾਲ, ਜੇ ਦੁੱਗਣੀ ਕਰ ਦੇਣਗੇ ਜਾਂ ਦੁੱਗਣੀ ਤੋਂ ਥੋੜ੍ਹੀ ਵੱਧ ਲੈ ਜਾਣਗੇ ਮਹੀਨੇ ਲਈ, ਤਾਂ ਉਹਦੇ 'ਚ ਕੀ ਬਚਦਾ ਬਚਾਉਂਦਾ ਸਾਰੇ ਜਾਣਦੇ ਆ। ਤਾਂ ਹੁਣ ਕਹਿਣ ਦਾ ਮਤਲਬ ਇਹੋ ਆ ਕਿ ਦੁੱਗਣੀ ਕਰਨ ਵਾਸਤੇ ਤੁਹਾਨੂੰ ਜਿਹੜੀ ਖੇਤੀ ਦੀ ਗਰੋਥ ਰੇਟ ਹੈ ਉਹ 10 ਤੇ ਲਿਜਾਣੀ ਪਊਗੀ, ਡਬਲ ਡਿਜਿਟ ਦੇ ਵਿੱਚ। ਤਾਂ ਕਰੰਟ ਕਿੰਨੀ ਆ ਸਾਡੀ ਇਸ ਟਾਈਮ ਚੱਲਦੀ ਕਿੰਨੀ ਆ, ਉਹ 3 3.5 ਐਤਕੀ 3.4 ਸੀਗੀ ਜਦੋਂ ਸਾਰੇ ਸੈਕਟਰ ਜਿਹੜੇ ਮੰਡੀਆਂ ਵਿੱਚ ਡੁੱਬੇ। ਤਾਂ ਉਹ ਮੈਂ ਫਿਰ ਉਹੀ ਗੱਲ ਕਰ ਰਿਹਾ ਕਿ ਕਿਸ ਤਰ੍ਹਾਂ ਸਾਰੇ ਸਵਾਲ ਇਹੀ ਚੁੱਕ ਰਹੇ ਕਿ ਕਿਸ ਤਰ੍ਹਾਂ ਕਰੋਗੇ, ਕੀ ਤੁਹਾਡੇ ਕੋਲ ਫਾਰਮੂਲਾ ਹੈ। ਆ ਜਿਹੜੇ ਕਾਨੂੰਨ ਤੁਸੀਂ ਲਿਆ ਰਹੇ ਹੋ ਜਾਂ ਜਿਸ ਤਰ੍ਹਾਂ ਦਾ ਤੁਸੀਂ ਢਾਂਚਾ ਜਿਹੜਾ ਉਸਾਰ ਰਹੇ ਹੋ, ਇਹਦੇ ਤੋਂ ਤਾਂ ਇੰਨੀ ਜਲਦੀ ਨਹੀਂ ਹੋਣਾ ਜਿੰਨਾ ਤੁਸੀਂ ਟਾਰਗੇਟ ਰੱਖਿਆ। ਪਰ ਬਹਰਹਾਲ ਜੇ ਕਹਿੰਦੇ ਆ ਕਿ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਰਹੇ ਤਾਂ 2022 ਵੀ ਆਉਣ ਵਾਲਾ ਸਾਲ ਤਾਂ ਵਿੱਚੋਂ ਇੱਕ ਹੀ ਰਹਿ ਗਿਆ, 1 ਸਾਲ ਵੀ ਕਾਹਦਾ, ਹੁਣ 2 ਮਹੀਨੇ ਤਾਂ ਚਲੇ ਗਏ ਆ। ਤਾਂ ਉਮੀਦ ਕਰਦੇ ਹਾਂ ਕਿ ਦੁੱਗਣੀ ਤਾਂ ਘੱਟੋ ਘੱਟ ਕਰੂਗੇ ਆਪਣੇ ਵਾਅਦੇ ਦੇ ਮੁਤਾਬਕ। ਪਰ ਲੱਗਦਾ ਤੇ ਉਹ ਆ ਕਿ ਮੁੜ ਕੇ ਜਿਵੇਂ ਪ੍ਰਧਾਨ ਸੇਵਕ ਕਹਿੰਦੇ ਸੀਗੇ ਕਿ ਮੈਨੂੰ 10 ਦਿਨ ਦੇ ਦਿਓ ਨੋਟਬੰਦੀ ਦੇ ਵਿੱਚ, ਤੇ ਫਿਰ ਨਾ ਹੋਇਆ ਤੇ ਚੌਂਕ 'ਚ ਖਿਲਾਰ ਦਿਓ। ਤਾਂ 10 ਦਿਨ ਛੱਡੋ, 10 ਮਹੀਨੇ ਵੀ ਦਿੱਤੇ ਸੀਗੇ ਤੇ ਇੰਡੀਆ ਜਿਹੜਾ ਸੀਗਾ ਉਹ ਰਗੜ ਕੇ ਰੱਖ ਦਿੱਤਾ। ਕਿਹੜੇ ਪ੍ਰਧਾਨ ਸੇਵਕ ਤੇ ਕਿਹੜੇ ਚੌਂਕ ਦੇ ਵਿੱਚ ਲੋਕ ਰੋਜ਼ਾਨਾ ਚੌਂਕਾਂ 'ਚ ਉਡੀਕਦੇ ਸੀਗੇ ਕਿ ਪ੍ਰਧਾਨ ਸੇਵਕ ਆਉਣਗੇ, ਤੇ ਪ੍ਰਧਾਨ ਸੇਵਕ ਪਤਾ ਲੱਗਦਾ ਸੀ ਕਿ ਜਹਾਜ਼ ਰਾਹੀਂ ਕਿਸੇ ਹੋਰ ਮੁਲਕ ਨੂੰ ਲੰਘ ਗਏ ਆ, ਅੱਜ ਫਲਾਣੇ ਮੁਲਕ ਨੂੰ ਲੰਘ ਗਿਆ, ਅੱਜ ਫਲਾਣੇ ਮੁਲਕ ਨੂੰ ਲੰਘ ਗਏ ਆ। ਤੇ ਲੋਕਾਂ ਨੇ ਜੋਕ ਬਣਾਏ ਸੀਗੇ ਕਿ ਪਾਇਲਟ ਨੇ ਕਿਹਾ ਕਿ ਲਓ ਸਾਹਿਬ ਜੀ ਤੇ ਆ ਜਾਓ, ਜਹਾਜ਼ ਰੁਕ ਗਿਆ ਜਦੋਂ, ਤੇ ਉਹ ਸਾਹਿਬ ਨੇ ਪੁੱਛਿਆ ਕਿ ਇਹ ਕਿਹੜਾ ਮੁਲਕ ਹੈ, ਉਹਨਾਂ ਆਖਿਆ ਹੱਦ ਹੋ ਗਈ, ਇਹ ਸਾਡਾ ਮੁਲਕ ਹੈ, ਆ ਜਾਓ ਹੁਣ ਥੋੜਾ ਜਿਹਾ ਇੱਥੇ ਵੀ ਬਤਾ ਲਓ। ਜੀ 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 ਬਿਲਕੁਲ। ਸੋ ਮਿੰਟੂ ਜੀ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਆ। ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਕੱਲ੍ਹ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤੀ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।